ਇਹਦੇ ਵਿੱਚ ਦੇਖੋ ਜੀ ਉੱਥੋਂ ਕਿੰਨੂ ਆ ਕੇ ਨਾ ਉਸ ਬੂਹੇ ਤੋਂ ਕਿੰਨੂ ਆ ਕੇ ਉਧਰੋਂ ਸ਼ੁਰੂ ਹੋ ਕੇ ਤੇ ਨਹਾ ਧੋ ਕੇ ਸੁਰਖੀ ਪਾਊਡਰ ਲਾ ਕੇ ਇੱਥੇ ਆ ਗਿਆ, ਇੱਥੋਂ ਪੇਟੀਆਂ 'ਚ ਵੜ ਕੇ ਤੇ ਉਹ ਜਾ ਰਿਹਾ ਜਿਵੇਂ ਆਇਆ ਸੀ ਇੱਜ਼ਤ ਨਾਲ ਉਵੇਂ ਹੀ ਜਾ ਰਿਹਾ। ਤੇ ਜੇ ਉਹ ਫਰਵਾਹੀ ਦੀ ਹੁਣ ਕੋਈ ਫਿਲਮ ਉੱਥੋਂ ਬਣਾ ਕੇ ਭੇਜੇ ਤੇ ਪਛਾਣ ਲੇਗਾ, ਕੋਈ ਦੇਖੇਗਾ ਹੈ ਚੇਤੇ? ਨਹੀਂ ਪਛਾਣ ਤੇ ਉਹਦਾ ਸ਼ੌਕ ਆ, ਹੋਰ ਪਛਾਣ ਨਹੀਂ ਮੈਂ ਸਕਦਾ। ਅੱਛਾ ਸ਼ੌਕ ਹੈਗਾ, ਜਨ ਸ਼ੌਕ ਆ, ਜੰਮਣ ਭੋਦਾ ਸ਼ੌਕ ਆ ਵੀ ਜੰਮਿਆ ਉਸ ਧਰਤੀ ਦੇ ਵਿੱਚ। ਹਾਏ ਹਾਏ ਹਾਏ। ਇਹਦੀ ਐਵਰੇਜ ਜਿਹੜੀ ਆ ਨਾ ਜੀ ਮਾਸ਼ਾਅੱਲਾ ਬਹੁਤ ਚੰਗੀ ਆ ਤੇ ਹੈ ਥੋੜੀ ਜੀ ਲੇਟ। ਸਾਡੀ ਜਿਹੜੀ ਮੁਕਾਮੀ ਹੈਗੀ ਹੈ ਨਾ ਸਰੋਂ ਤੇ ਰਾਇਆ, ਉਹਦੇ ਨਾਲੋਂ ਇਹ ਬਹੁਤ ਲੇਟ ਤਿਆਰ ਹੁੰਦੀ ਆ। ਆ ਦੇਖੋ ਨਾ ਮੁੱਢ ਬੜਾ ਮੋਟਾ ਜੀ ਇਹਦਾ। ਬਹੁਤ ਇਹਦਾ ਹੈਗਾ ਜੀ ਮਸ਼ਹੂਰ ਆ ਕਿ ਅਗਰ ਤੁਸੀਂ ਇੱਕ ਮਾੜਾ ਬੰਦਾ ਜਿਹੜਾ ਇਹਦਾ ਇੱਕ ਪੌਦਾ ਪੂਰਾ ਅਗਰ ਜੋਬਨ ਤੇ ਹੋਵੇ ਤੇ ਚੁੱਕ ਨਹੀਂ ਸਕਦਾ। ਅੱਛਾ ਜਦੋਂ ਵੱਡਾ ਹੋ ਜਾਂਦਾ? ਜਦੋਂ ਵੱਡਾ ਹੋ ਜਾਂਦਾ ਜੀ। ਅਸਲਾਮ ਵਾਲੇਕਮ। ਸਿਆਣੇ ਕਹਿੰਦੇ ਵੀ ਸਵੱਲੇ ਰੇਟ ਨਾਲ ਦੁੱਧ ਕੱਟੇ ਨੂੰ ਲੱਭਦਾ ਮੱਝ ਕੋਲੋਂ। ਵੀ ਜਿਹੜੇ ਸ਼ਾਇਦ ਹੀ ਜਿਹੜਾ ਇਲਾਕਾ ਜੂ ਹੋਵੇ, ਜਿਹੜੀ ਸ਼ਾਇਦ ਹੀ ਉਹ ਇਲਾਕਾ ਮਾਂ ਹੋਵੇ ਜਿੱਥੇ ਜਿਹਦੀ ਪੈਦਾਵਾਰ ਹੋਵੇ, ਉੱਥੇ ਹੀ ਸ਼ਾਇਦ ਆ ਜੇ ਸਵੱਲੀ ਲੱਭ ਜੇ, ਉੱਥੇ ਸਾਰੀ ਦਾਸਤਾਨ ਵੀ ਉਸ ਸ਼ਾਇਦ ਹੀ ਉੱਥੇ ਲੱਭਦੀ। ਹੁਣ ਸਾਡੇ ਲੈਲਪੁਰ ਦੇ ਵਿੱਚ ਅਮਰੂਦ ਗਿਣਿਆ ਜਾਂਦਾ, ਹਰ ਮੁਰੱਬੇ ਦੇ ਵਿੱਚ 2-4 ਬੂਟੇ ਅਮਰੂਦਾਂ ਦੇ ਤੁਹਾਨੂੰ ਲੱਭ ਜਾਣਗੇ। ਜੇ ਤੁਰੇ ਜਾਂਦੇ ਸੜਕ ਤੇ ਵੀ ਅਸੀਂ ਕਿਤੇ ਖਾਣੇ ਹੋਣ ਤਾਂ ਸਾਨੂੰ ਪਤਾ ਹੋਊਗਾ ਵੀ ਫਲਾਣੇ ਮੁਰੱਬੇ 'ਚ ਫਲਾਣੇ ਕਿੱਲੇ ਦੇ ਵਿੱਚ ਅਮਰੂਦ ਦਾ ਬਾਗ ਲੱਗਾ। ਆਪਦੀ ਜੂ ਦੀ ਗੱਲ ਹੁੰਦੀ ਆ। ਜਿਹੜਾ ਸਰਗੋਦਾ ਹੋ ਗਿਆ, ਟੋਬਾ ਟੈਕਸਿੰਗ ਹੋ ਗਿਆ, ਇਹ ਕਿੰਨੂ ਦੀ ਜੂ ਆ। ਉਂਝ ਤਾਂ ਟੋਬਾ ਟੈਕਸਿੰਗ ਦੇ ਵਿੱਚ ਬੌਲਦ ਬੜੇ ਤਕੜੇ, ਫੁੱਟਬਾਲ ਬੜਾ ਤਕੜਾ ਤੇ ਮਟਰਾਂ ਦਾ ਵੀ ਬੜਾ ਹੈ ਤਾਂ ਬੜਾ ਕੁਝ ਮਸ਼ਹੂਰ ਆ, ਪਰ ਇੱਕ ਕਿੰਨੂ ਦੇ ਵਿੱਚ ਵੀ ਟੋਬਾ ਟੈਕਸਿੰਗ ਦਾ ਨਾਮ ਆ। ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਵੀ ਬਾਗ ਦੇ ਵਿੱਚੋਂ ਜਦੋਂ ਕਿੰਨੂ ਟੁੱਟ ਜਾਂਦਾ, ਜਦੋਂ ਜ਼ਿਮੀਂਦਾਰ ਕੋਲੋਂ ਗਾਹਾਂ ਤੁਰਦਾ, ਗਾਂ ਇਸ ਕਿੰਨੂ ਨਾਲ ਕਿਹੜੀ ਕਿਹੜੀ ਹੁੰਦੀ ਹੈ, ਕੀ ਕੀ ਬਣਦੀ ਹੈ, ਉਹ ਤੁਹਾਨੂੰ ਵਿਖਾਉਣ ਵਾਸਤੇ ਅਸੀਂ ਇਸ ਟਾਈਮ ਟੋਬੇ ਸ਼ਹਿਰ ਦੇ ਵਿੱਚ ਹੀ ਖਲੋਤੇ ਹਾਂ, ਇੱਕ ਕਿੰਨੂਆਂ ਦੀ ਮਿੱਲ ਦੇ ਵਿੱਚ। ਤੁਸੀਂ ਕੱਪੜੇ ਦੀਆਂ ਮਿੱਲਾਂ ਬਥੇਰੀਆਂ ਦੇਖੀਆਂ, ਤੁਹਾਨੂੰ ਕਿੰਨੂਆਂ ਦੀ ਮਿੱਲ ਦਿਖਾਉਂਦੇ ਆ ਵੀ ਜਿਹਦੇ ਵਿੱਚ ਕਿੰਨੂ ਦੇ ਵਿੱਚ ਸਾਰਾ ਕੰਮ ਕਰਕੇ ਵੀ ਬਾਹਰਲੇ ਮੁਲਕਾਂ 'ਚ ਅੱਗੇ ਤੱਕ ਪਹੁੰਚਾਉਂਦੇ। ਮੇਰੇ ਮਗਰਲੇ ਪਾਸੇ ਤੁਸੀਂ ਦੇਖ ਰਹੇ ਆ ਵੀ ਇਸ ਟਾਈਮ ਇਹ ਬਣ ਰਹੀਆਂ ਡੱਲਾਂ ਲੱਕੜੀ ਦੀਆਂ, ਇਹਨਾਂ ਦੇ ਵਿੱਚ ਕਿੰਨੂ ਪੈਕ ਕਰਕੇ ਉਹ ਲੈ ਕੇ ਜਾਂਦੇ। ਬਾਕੀ ਕਿੰਨੂਆਂ ਦੀ ਕਿਵੇਂ ਵੰਡ ਕਿਵੇਂ ਹੁੰਦੀ ਆ, ਛਾਂਟ ਕਾਂਟ ਜਿਹੜੀ ਵੀ ਸਾਰਾ ਕੁਝ ਆ ਉਹ ਤੁਹਾਨੂੰ ਅੰਦਰ ਚੱਲ ਕੇ ਵਿਖਾਉਂਦੇ। ਚਲੀਏ ਜੀ ਅੰਦਰ, ਆ ਜਾਓ ਜੀ। ਅੱਛਾ ਇਹ ਕਿੰਨੂਆਂ ਦੀ ਮਿੱਲ ਆ, ਇਹਦੇ ਕਿਤੋਂ ਕਿੰਨੂ ਆ ਰਿਹਾ ਤੇ ਕਿਤੇ ਜਾ ਰਿਹਾ, ਵੀ ਜਿਹੜਾ ਕਿੰਨੂ ਆਂਦਾ ਉਸ ਤੋਂ ਬਾਅਦ ਇਹ ਐਸਾ ਕਿਹੜਾ ਰੰਗ ਰੂਪ ਕਰਦੇ ਆ ਵੀ ਜਾ ਕੇ ਨਵੇਂ ਸਿਰੇ ਤੋਂ ਕਿੰਨੂ ਲਦੀ ਕੇ ਪਹੁੰਚਦਾ। अस्सलाम वालेकुम। वालेकुम अस्सलाम। ਕੀ ਨਾਮ ਹੈ ਜੀ ਤੁਹਾਡਾ? मेरा नाम मोहम्मद शहजाद जी। ਸ਼ਹਜ਼ਾਦ ਸਾਹਿਬ ਜੀ ਸਾਡੇ ਭਰਾ, ਇਹਨਾਂ ਦਾ ਇਹ ਕੰਮ ਆ। ਇਹਨਾਂ ਨੂੰ ਪੁੱਛਦੇ ਆ ਵੀ ਜਦੋਂ ਕਿੰਨੂ ਤੁਹਾਡੇ ਕੋਲ ਆਇਆ ਇੱਥੇ ਮਿਲ ਦੇ ਵਿੱਚ ਆਂਦੇ ਨੂੰ ਤੁਸੀਂ ਕੀ ਕਰਦੇ ਆ ਜੀ? ਇਹਦੀ ਪ੍ਰੋਸੈਸਿੰਗ ਹੁੰਦੀ ਆ ਜੀ। ਦਿਖਾਓ ਕਿੱਥੇ ਹੁੰਦੀ? ਧੁਆਈ ਹੁੰਦੀ ਆ ਇਹਦੀ, ਫਿਰ ਇਹਨੂੰ ਵੈਕਸਿੰਗ ਹੁੰਦੀ ਆ। ਅੱਛਾ ਆ ਹੁਣ ਜਿਹੜਾ ਕਿੰਨੂ ਆਇਆ ਤੁਹਾਡੇ ਕੋਲ, ਜੀ ਸਰ ਜੀ। ਉਹ ਆਂਦੇ ਨੂੰ ਪਹਿਲਾਂ ਕੀ ਕਰ ਰਹੇ ਇੱਥੇ? ਇੱਥੇ ਪਹਿਲੇ ਦੀ ਛਾਂਟੀ ਹੋ ਰਹੀ ਆ। ਅੱਛਾ ਛਾਂਟੀ ਹੋ ਰਹੀ ਹੈ ਇੱਥੇ? ਹਾਂਜੀ, ਇਸ ਤੋਂ ਬਾਅਦ ਫਿਰ ਇਹਨੂੰ ਸ਼ੈਂਪੂ ਲੱਗ ਰਿਹਾ, ਇਸ ਤੋਂ ਬਾਅਦ ਫਿਰ ਇਹ ਧੋ ਹੋ ਰਿਹਾ। ਅੱਛਾ ਫਿਰ ਧੋ ਹੋ ਕੇ ਇਹਨੂੰ ਅੱਗੇ ਸੁੱਕ ਕੇ ਫਿਰ ਇਹਨੂੰ ਵੈਕਸ ਲੱਗਦੀ ਆ। ਅੱਛਾ ਇੱਥੇ ਸਾਰਿਆਂ ਤੋਂ ਪਹਿਲਾਂ ਜਿਹੜਾ ਕਿੰਨੂ ਆਇਆ ਨਾ ਟਰੱਕਾਂ ਦੇ ਵਿੱਚ, ਡੱਲਾਂ ਦੇ ਵਿੱਚ, ਉਹ ਇੱਥੇ ਆ ਕੇ ਡੱਲ ਮਧਾਉਂਦੇ ਆ, ਇੱਥੋਂ ਬੰਦੇ ਖਲੋਤੇ ਆ। ਇਹ ਛਾਂਟ ਕੀ ਦੇਖ ਕੇ ਕਰ ਰਹੇ ਆ ਜੀ? ਇਹ ਛਾਂਟ ਦੇ ਵਿੱਚ ਨਕਲ ਦਾਣਾ ਜਿਹੜਾ ਜੀ ਉਹ ਬਚਦਾ ਦਾਣਾ ਵਾ ਜਾਂ ਜਿਹੜਾ ਜ਼ਖਮੀ ਦਾਣਾ ਵਾ ਉਹਨੂੰ ਕੱਢ ਕੇ ਬਾਹਰ ਰੱਖਦੇ ਆ ਦੇਖੋ ਜੀ, ਆ ਹੁਣ ਹਰਾ ਦਾਣਾ ਕੱਢਿਆ ਹੋਇਆ, ਇਹਦਾ ਰੰਗ ਰੂਪ ਨਹੀਂ ਸੋਹਣਾ। ਹਾਂਜੀ, ਇਹਦਾ ਰੰਗ ਰੂਪ ਕੋਈ ਨਹੀਂ ਹੈਗਾ। ਹਾਂ ਖੱਟਾ ਹੈ। ਹਾਂਜੀ ਬਿਲਕੁਲ ਖੱਟਾ, ਜਿਹੜਾ ਨਾਕਸ ਆ। ਜਿਹੜਾ ਕੋਈ ਫਿਸਿਆ ਹੋਇਆ, ਜਿਹੜਾ ਕੋਈ ਨਾਕਸ ਆ, ਜਿਹੜਾ ਕੋਈ ਨਿੱਕਾ, ਆ ਫਿਸਿਆ ਹੋਇਆ ਪਿਆ, ਇਦਾਂ ਵਿੱਚੋਂ ਵੱਖਰੇ ਕਰ ਰਹੇ। ਅੱਛਾ ਇਸ ਤੋਂ ਅੱਗੇ ਛਾਂਟ ਹੋ ਗਈ ਹੈ ਫਿਰ ਗਾਂ? ਹਾਂਜੀ ਅੱਗੇ ਸ਼ੈਂਪੂ ਲੱਗੇਗਾ। ਅੱਗੇ ਚੱਲੋ ਜੀ। ਅੱਛਾ ਉਹ ਤੁਹਾਨੂੰ ਅਸੀਂ ਵਿਖਾਇਆ, ਅੱਜ ਤੁਹਾਨੂੰ ਅਸੀਂ ਕਿੰਨੂ ਦਾ ਸੁਰਖੀ ਪਾਊਡਰ ਲੱਗਦਾ ਦਿਖਾਵਾਂਗੇ ਕਿੰਨੂ ਤੇ, ਵੀ ਕਿੱਦਾਂ ਕਿੰਨੂ ਦੇ ਸੁਰਖੀ ਪਾਊਡਰ ਲਾ ਕੇ ਇਹਨੂੰ ਤਿਆਰੀ ਕਰਕੇ ਪੂਰਾ ਤਿਆਰ ਕਰਕੇ ਕਿਵੇਂ ਗਾਂ ਭੇਜਦੇ ਆ, ਬਾਗ 'ਚੋਂ ਕਿਵੇਂ ਆਂਦਾ ਜਿਵੇਂ ਤੁਸੀਂ ਦੇਖਿਆ, ਤੇ ਗਾਂ ਫਿਰ ਉਹੀ ਕਿੰਨੂ ਕਿਵੇਂ ਰੰਗ ਫੜਦਾ ਜਾ ਕੇ। ਇੱਥੇ ਜੀ ਆ ਮਸ਼ੀਨਾਂ ਲੱਗੀਆਂ ਧੋਣ ਵਾਸਤੇ? ਹਾਂਜੀ ਇੱਥੇ ਜੀ ਫੁਆਰੇ ਲੱਗੇ ਨੇ ਜਿਹੜੇ ਧੋ ਰਹੇ ਨੇ ਇਹਨੂੰ। ਪਿੱਛੇ ਇਹਦੇ ਸ਼ੈਂਪੂ ਲੱਗੀ ਆ, ਜਿਹੜੀ ਸ਼ੈਂਪੂ ਲੱਗ ਰਹੀ ਆ। ਅੱਛਾ ਸ਼ੈਂਪੂ ਲੱਗ ਰਿਹਾ? ਹਾਂਜੀ ਇਹ ਉੱਥੋਂ ਦਾ ਸੁੱਕੇ ਆ ਰਹੇ ਸ਼ੈਂਪੂ, ਕਿਤੇ ਲੱਗਦੇ ਨਹੀਂ ਆ ਜਿਹੜੀ ਆ ਇਹ ਉਹ ਚਲਾਣਗੇ, ਉਹ ਚਲਾਓ ਤਾਂ ਜੀ। ਆਟੋਮੈਟਿਕ ਚਲਾਈ ਆ। ਅੱਛਾ ਆਪੇ ਚੱਲਦਾ? ਹਾਂਜੀ ਆਪੇ ਚੱਲਦਾ, ਚਲਾਈ ਇੱਕ ਵਾਰੀ ਆਟੋਮੈਟਿਕ ਆ ਸਿਸਟਮ। ਅੱਛਾ ਠੀਕ ਹੈ। ਉਹ ਹੇਠਾਂ ਝੱਗ ਜੀ ਆ ਰਹੀ, ਉਹ ਦੇਖ ਰਹੇ ਝੱਗ ਜੀ, ਉਹ ਸ਼ੈਂਪੂ ਦੀ ਹੈ। ਅੱਛਾ ਇੱਥੋਂ ਨਵਾ ਧਵਾ ਕੇ ਇੱਥੇ ਧੋਇਆ ਗਿਆ? ਹਾਂਜੀ ਹਾਂਜੀ ਇੱਥੋਂ ਜੀ ਇਹਨੂੰ ਧੋ ਕੇ। ਅੱਛਾ ਇੱਥੇ ਸ਼ੈਂਪੂ ਦੇ ਪਾਣੀ ਨਾਲ ਧੋਇਆ ਗਿਆ, ਹੇਠਾਂ ਬੁਰਸ਼ ਜੇ ਲੱਗੇ ਆ? ਜੀ ਬੁਰਸ਼ ਲੱਗੇ ਨੇ ਇਹਦੇ ਵਿੱਚ। ਬੱਲੇ। ਅੱਛਾ ਬੁਰਸ਼ਾਂ ਨਾਲ ਰਗੜ ਕੇ ਫੇਰ ਗਾ? ਹਾਂਜੀ ਬਿਲਕੁਲ ਜੀ।
ਅੱਗੇ ਦੱਸੋ ਜੀ। ਗਾੜ ਕੋ ਬੰਦ ਕਰਕੇ ਦੱਸੀ ਫੈਕਟਰੀਆਂ ਦਾ ਹਾਂਜੀ ਅੱਗੇ ਖੁਸ਼ਕ ਹੋ ਰਿਹਾ ਜੀ, ਡਰਾਈ ਹੋ ਰਿਹਾ। ਅੱਛਾ ਇੱਥੇ ਸੁੱਕ ਰਿਹਾ। ਹਾਂਜੀ ਇੱਥੇ ਡਰਾਈ ਹੋ ਰਿਹਾ। ਹਾਂ ਹਾਂ ਆ ਦੇਖੋ ਨਾ ਜਿਵੇਂ ਪਿੱਛੇ ਬੁਰਸ਼ ਰਗੜ ਰਹੇ ਸੀਗੇ ਹਾਂਜੀ ਪਿੱਛੇ ਉਵੇਂ ਕੁਛ ਹੁਣ ਰਗੜ ਰਿਹਾ ਸੀ, ਇੱਥੇ ਹੁਣ ਡਰਾਈ ਹੋ ਰਿਹਾ ਵਾ। ਹਾਂ। ਡਰਾਈ ਹੋ ਕੇ ਅੱਗੇ ਨਿਕਲੇਗਾ ਅੱਗੇ। ਲਓ ਜੀ ਇੱਥੇ ਸੁੱਕ ਰਿਹਾ। ਹਾਂਜੀ ਆਹ ਮਸ਼ੀਨ ਕੀ ਕਰਦੀ ਹੈ ਇੱਥੇ? ਇਹ ਡਰਾਈ ਕਰ ਰਹੀ ਹੈ ਜੀ ਮਸ਼ੀਨ। ਅੱਛਾ ਇਹ ਤੱਤੀ ਹਵਾ ਮਾਰ ਰਹੀ। ਹਾਂਜੀ ਤੱਤੀ ਹਵਾ ਮਾਰਦੀ ਇਸ ਤੋਂ ਗਾਂ ਫਿਰ ਹੈ। ਇਸ ਤੋਂ ਗਾਂ ਅੱਗੇ ਇੱਧਰ ਦੇ ਆ ਜਾਓ ਜੀ। ਅੱਛਾ ਉੱਥੋਂ ਸੁੱਕ ਕੇ ਗਾ ਗਿਆ ਗਾਂ। ਹਾਂਜੀ ਸੁੱਕਣ ਤੋਂ ਬਾਅਦ ਫਿਰ ਹੁਣ ਇੱਥੇ ਦੁਬਾਰਾ ਇਹਦੀ ਛਾਂਟੀ ਹੋ ਰਹੀ ਹੈ। ਜਿਹੜਾ ਕੋਈ ਨਕਲ ਦਾਣਾ ਉਹਦੇ ਵਿੱਚੋਂ ਫਿਰ ਪਕੜਿਆ ਜਾ ਰਿਹਾ। ਫਿਰ ਇੱਥੇ ਵੈਕਸ ਲੱਗ ਰਹੀ ਹੈ ਇਹਨੂੰ ਨਾਲ ਹੀ। ਅੱਛਾ ਹਾਂਜੀ ਆ ਵੈਕਸ ਹੋ ਰਹੀ ਹੈ। ਅੱਛਾ ਸੁੱਕਣ ਤੋਂ ਬਾਅਦ ਫਿਰ ਇੱਕ ਵਾਰੀ ਛਾਂਟੀ ਹੋ ਰਹੀ ਹੈ। ਹਾਂਜੀ ਛਾਂਟੀ ਤੋਂ ਬਾਅਦ ਨਹੀਂ ਜੀ ਇੱਥੇ ਵੈਕਸ ਹੋ ਰਹੀ ਹੈ ਜੀ। ਵੈਕਸਿੰਗ ਦਾ ਮਤਲਬ ਵੈਕਸ ਕੀ? ਵੈਕਸ ਜੀ ਇਹਦੀ ਉਹ ਗ੍ਰੇਡਿੰਗ ਹੋ ਪਾਲਿਸ਼ ਹੈ। ਅੱਛਾ ਪਾਲਿਸ਼ ਹੋ ਰਹੀ ਹੈ। ਪਾਲਿਸ਼ ਹੋ ਰਹੀ ਹੈ ਚਮਕ ਲਿਆਉਣ ਵਾਸਤੇ। ਅੱਛਾ ਅੱਛਾ ਆਹ ਮਸ਼ੀਨ ਕਰ ਰਹੀ ਹੈ। ਹਾਂਜੀ ਵੈਕਸੀਨ ਨਿਕਲੀ ਨੋਜ਼ਲਾਂ ਲੱਗੀ ਨਾ ਇਹਦੇ ਵਿੱਚ ਸ਼ਾਵਰ ਨਿਕਲ ਰਿਹਾ ਹੈ ਨਾ। ਉਹ ਅੱਛਾ ਵੈਕਸ ਅੱਛਾ ਨੋਜ਼ਲਾਂ ਨੇ ਡਰਮ ਦੇ ਵਿੱਚ ਪੈਪ ਆ ਰਿਹਾ, ਦੇਖੋ ਆ ਡਰਮ ਪਏ ਨੇ ਵੈਕਸ ਅੱਛਾ ਅੱਛਾ ਇਹ ਪੰਪ ਇੱਥੋਂ ਹੋ ਕੇ ਨਾ ਤੇ ਉਹਦੇ ਉੱਤੇ ਸਾਰੀ ਲੱਗ ਰਹੀ ਹੈ। ਚਲੋ ਅੱਛਾ ਫਿਰ ਅੱਗੇ ਫਿਰ ਇਸ ਤੋਂ ਅੱਗੇ ਇਹਦਾ ਡਰਾਈ ਦਾ ਸਿਸਟਮ ਆ ਜਾਂਦਾ ਹੈਗਾ। ਫਿਰ ਇੱਥੋਂ ਵੈਕਸ ਲੱਗੀ ਹੈ ਨਾ ਸਰ, ਵੈਕਸ ਲੱਗਣ ਤੋਂ ਬਾਅਦ ਫਿਰ ਅੱਗੇ ਬਲੋਰ ਇਹਦੇ ਅੰਦਰ ਲੱਗਾ ਹੀਟਰ ਲੱਗਾ ਹੋਇਆ ਸਮਝ ਲਓ, ਜਿਹੜਾ ਅੰਦਰ ਉਹਦੇ ਚਾਰ ਯਾਰ ਡੀਜ਼ਲ ਦੇ ਉੱਤੇ ਨਾ ਉਹ ਇਹਨੂੰ ਹੀਟ ਦਿੰਦਾ ਵਾ। ਇਹਦੀ ਵੈਕਸ ਜਿਹੜੀ ਹੈ ਨਾ ਇਹ ਗਿੱਲੀ ਹੈ ਨਾ, ਇਹਨੂੰ ਖੁਸ਼ਕ ਕਰ ਰਿਹਾ ਵਾ। ਉਹ ਟੈਂਪਰੇਚਰ ਗੇਜ ਇੱਧਰ ਲੱਗੀ ਹੋਈ ਹੈ ਸਾਡੇ ਕੋਲ। ਉਹ ਟੈਂਪਰੇਚਰ ਜਿਵੇਂ ਧੋਣ ਤੋਂ ਬਾਅਦ ਸੁਕਾਏ ਸੀ। ਹਾਂਜੀ 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 ਧੋਣ ਤੋਂ ਬਾਅਦ ਸੁਕਾਏ ਸੀਗੇ। ਪਾਲਿਸ਼ ਤੋਂ ਬਾਅਦ ਉਹ ਹਵਾ ਦੇ ਨਾਲ ਸਿਰਫ ਸੁਕਾਉਂਦੇ ਆ। ਇੱਥੇ ਅਸੀਂ ਹੀਟ ਦਿੰਦੇ ਬਕਾਇਦਾ। ਇਹ ਸਾਡਾ ਬਲੋਰ ਲੱਗਿਆ ਹੋਇਆ ਹੀਟਰ। ਅੱਛਾ ਤੇ ਇਹ ਨਾਲੇ ਦੀ ਗੇਜ ਇਸ ਟਾਈਮ 31 ਟੈਂਪਰੇਚਰ ਅੰਦਰ ਦਾ ਹੈ ਵੇ, ਤੇ ਉਸ ਟੈਂਪਰੇਚਰ ਤੇ ਆ ਕੇ ਇਹਨੂੰ ਖੁਸ਼ਕ ਕਰ ਰਿਹਾ। ਠੀਕ ਹਾਂਜੀ ਉਸ ਤੋਂ ਬਾਅਦ ਇਹਦੀ ਅੱਗੇ ਸੌਰਟਿੰਗ ਦਾ ਆ ਜਾਂਦਾ ਵਾ ਏਰੀਆ। ਇੱਥੋਂ ਨਿਕਲਣਾ ਹੈ ਬਾਹਰ ਆ ਜੋ ਅੱਛਾ ਇੱਥੇ ਜਦੋਂ ਪਾਲਿਸ਼ ਇਹਦੀ ਸੁਕਾ ਲਈ ਹਾਂਜੀ ਫਿਰ ਗਾਂ ਕੀ ਕਰ ਰਹੇ? ਪਾਲਿਸ਼ ਹੋ ਕੇ ਅੱਗੇ ਇਹਦੀ ਸੌਰਟਿੰਗ ਹੋਣੀ ਹੈ, ਲਹਿਦਾ ਸਾਈਜ਼ਿੰਗ ਇਹਦੀ ਹੋਣੀ ਹੈ। ਸਾਈਜ਼ ਲਹਿਦਾ ਹੋ ਕੇ ਫਿਰ ਉਸੇ ਤਰ੍ਹਾਂ ਅੱਗੇ ਪੇਟੀ ਦੇ ਵਿੱਚ ਜਾਣਾ। ਚਲੋ ਫਿਰ ਗਾਂ ਚਲੋ ਜੀ ਗਾਂ ਚਲੋ ਜੀ ਗਾਂ। ਵਾਹ ਭਾਈ ਵਾਹ। ਅੱਛਾ ਉਹ ਤੋਂ ਪਾਲਿਸ਼ ਹੋ ਕੇ ਤੇ ਸੁੱਕ ਕੇ ਨਿਕਲ ਰਹੇ ਆ। ਹਾਂਜੀ ਫਿਰ ਅੱਗੇ ਇਸ ਤੋਂ ਅੱਗੇ ਆ ਗਿਆ ਇੱਥੇ ਇਹਦੀ ਸਾਈਜ਼ਿੰਗ ਹੋ ਰਹੀ ਹੈ, ਸੌਰਟਿੰਗ ਹੋ ਰਹੀ ਹੈ। ਹਰ ਜਾਣੀ ਕਿ ਛੋਟਾ ਬੜਾ ਫਿਰ ਉਸ ਤੋਂ ਬੜਾ ਪੇਟੀ ਦੇ ਵਿੱਚ ਦਾਣਿਆਂ ਦੇ ਹਿਸਾਬ ਨਾਲ ਪੈਂਦੇ ਨੇ ਕਿਨੂੰ। ਇੱਕ 48 ਦਾਣੇ ਦੀ ਪੇਟੀ ਹੁੰਦੀ ਹੈ, ਇੱਕ 60 ਦੀ ਹੁੰਦੀ ਹੈ, ਫਿਰ 80 ਦੀ ਹੁੰਦੀ ਹੈ, 100 ਦਾਣੇ ਦੀ, 10 ਦਰਜਨ। ਉਸੇ ਤਰ੍ਹਾਂ ਫਿਰ ਅੱਗੇ ਆ ਕੇ ਕਨਵੇਅਰ ਬੈਲਟ ਤੇ ਆ ਜਾਂਦੇ ਨੇ। ਇਹ ਫਿੰਗਰਸ ਲੱਗੇ ਹੋਏ ਨੇ, ਜਿਹੜੀ ਸਾਈਜ਼ ਤੇ ਸਾਈਜ਼ਿੰਗ ਅਸੀਂ ਫਿਕਸ ਕੀਤੀ ਹੋਈ ਹੈ। ਜੇ ਸਾਈਜ਼ ਦੇ ਫਿੰਗਰ ਨੇ ਗੁਜ਼ਰਨਾ ਉਹਨੂੰ ਦਾਣੇ ਨੂੰ ਥੱਲੇ ਸੁੱਟੀ ਜਾਣਾ ਉਸ ਬੈਲਟ ਦੇ ਵਿੱਚ। ਉਸ ਬੈਲਟ ਤੋਂ ਅੱਗੇ ਇਹਨੇ ਚੱਲਦੇ ਜਾਣਾ। ਅੱਛਾ ਹੁਣ ਜਿਹੜੇ ਇੱਕ ਪਟੇ ਤੇ ਆ ਰਹੇ ਆ ਉਹ ਇੱਕ ਸਾਈਜ਼ ਦੇ ਆ ਰਹੇ ਹਾਂਜੀ ਇੱਕੋ ਸਾਈਜ਼ ਦੇ ਆ ਰਹੇ ਨੇ। ਉਹ ਉਧਰ ਕਿਹੜੇ ਜਾ ਰਹੇ? ਉਹ ਬਿਲਕੁਲ ਕਚਰਾ ਮਾਲ ਜਿਹੜਾ ਹੁੰਦਾ ਨਾ ਫਿਰ ਸਾਡਾ ਛਾਂਟ ਦੇ ਵਿੱਚ ਹੀ ਆਂਦਾ। ਉਹ ਗੋਲੀ ਸਾਈਜ਼ ਉਹਨੂੰ ਕਹਿੰਦੇ ਸੀ। ਉਹ ਬਸ ਇਸੇ ਤਰ੍ਹਾਂ ਜ਼ਾਇਆ ਹੀ ਹੁੰਦਾ ਇੱਕ ਕਿਸਮ ਦਾ। ਇੱਥੇ ਫਿਰ ਲੋਕਲ ਸਾਡੇ ਕੋਲੋਂ ਚੁੱਕ ਕੇ ਲੈਂਦੇ ਜਾਨਵਰਾਂ ਨੂੰ ਪਾਉਣ ਵਾਸਤੇ। ਅੱਛਾ ਇਸ ਤਰ੍ਹਾਂ ਫਿਰ ਨੀਚੇ ਸੈਂਟਰ ਦੇ ਵਿੱਚ ਸੈਂਟਰ ਹੈ। ਇੱਦਾਂ ਬੈਲਟ ਇੱਧਰ ਨੂੰ ਜਾ ਰਿਹਾ ਕਨਵੇਅਰ ਦਾ, ਅੱਧਾ ਇੱਧਰ ਨੂੰ ਬੈਲਟ ਜਾ ਰਿਹਾ ਵਾ। ਇਸੇ ਤਰ੍ਹਾਂ ਕਿ ਉਹ ਖਾਨੇ ਬਣੇ ਔਰ ਪੇਟੀ ਉਸ ਹਿਸਾਬ ਨਾਲ ਬੰਦਾ ਬੈਠਾ ਹੋਇਆ ਵਾ। ਉਹਦੇ ਉਹੀ ਦਾਣਾ ਜਾਣਾ ਜਿਹੜੇ ਉਹਨੇ ਪੇਟੀ 'ਚ ਭਰਨਾ ਹੈ। ਅੱਛਾ ਸਾਈਜ਼ ਵੱਖਰੇ ਵੱਖਰੇ। ਹਾਂਜੀ ਸਾਇਦ ਵੱਖਰੇ ਵੱਖਰੇ ਹੋ ਕੇ ਜਾ ਰਹੇ। ਹਾਂਜੀ ਇਹ ਕਿੰਨੇ ਸਾਈਜ਼ ਬਣ ਰਹੇ ਆ ਜੀ ਇੱਥੇ? ਇਸ ਟਾਈਮ ਇੱਥੇ ਤਕਰੀਬਨ 7 ਤੋਂ 8 ਸਾਇਜ਼ ਬਣ ਰਹੇ ਜੀ। ਅੱਛਾ ਹਾਂਜੀ ਉਹ ਫਿਰ ਕੁਛ ਵਪਾਰੀਆਂ ਦੀ ਆਪਣੀ ਮਰਜ਼ੀ ਹੁੰਦੀ ਹੈ। ਕੁਛ ਯਾਨੀ ਕਿ 140 ਦਾਣੇ ਤੱਕ ਜਾ ਕੇ ਇੱਕ ਪੇਟੀ 'ਚ 140 ਦਾਣਾ ਪੈਂਦਾ, ਉਸ ਤੋਂ ਉੱਤੇ ਨਹੀਂ ਭਰਵਾਉਂਦੇ। ਉਹ ਕਹਿੰਦੇ ਨਹੀਂ ਉਸ ਤੋਂ ਵਿਕਦਾ ਨਹੀਂ ਹੈਗਾ। ਯਾਨੀ ਕਿ ਪੇਟੀ ਦਾ ਖਰਚਾ ਇੰਨਾ ਕੁ ਹੋ ਜਾਂਦਾ ਕਿ ਉਹ ਬਚਤ ਹੀ ਨਹੀਂ ਰਹਿੰਦੀ। ਹੁਣ ਤੇ ਪੇਟੀ ਜ਼ਿਆਦਾ ਮਹਿੰਗੀ ਪੈ ਜਾਂਦੀ ਤੁਹਾਨੂੰ। ਇੱਕ ਪੇਟੀ ਦੇ ਵਿੱਚ ਕਿੰਨੇ ਦਾਣੇ ਪੈ ਰਹੇ? ਹੁਣ ਇਹ ਵਾਲਾ ਜਿਹੜਾ ਨਾ ਇਹਦੇ ਵਿੱਚ 10 ਦਰਜਨ ਪੈ ਰਿਹਾ ਵਾ। ਅੱਛਾ ਆ ਸਾਹਮਣੇ ਹਾਂਜੀ ਠੀਕ ਹੈ। ਨਹੀਂ ਇੱਧਰ 100 ਦਾਣਾ ਪੈ ਰਿਹਾ ਵਾ। ਉਹ ਪੇਟੀ ਦੇ ਅੱਗੇ ਦੇਖੋਗੇ ਵੀ ਨਾ ਸਰ, ਉਹ 100 ਲਿਖਿਆ ਸਲਿੱਪ ਲੱਗੀ 100 ਦੀ ਉੱਤੇ। ਅੱਛਾ, 100 ਇਹ 100 ਦਾਣੇ ਵਾਲੇ ਬੈਠੇ ਹੋਏ ਨੇ। ਇਸੇ ਤਰ੍ਹਾਂ ਹਰ ਪੇਟੀ ਦੇ ਉੱਤੇ ਮਾਰਕਾ ਲੱਗਿਆ ਹੁੰਦਾ 100 ਤੇ 100। ਇਹ ਬੰਦ ਕਰਕੇ ਤੇ ਉਹ ਲੱਦ ਰਹੇ ਆ? ਹਾਂਜੀ ਉਹ ਬੰਦ ਕਰੀ ਜਾ ਰਹੇ ਨੇ, ਕੋਈ ਨਾ ਕੋਈ ਠੋਕੀ ਆ ਰਿਹਾ, ਨਾਲ ਹੀ ਗੱਡੀ 'ਚ ਲੋਡ ਹੋਈ ਜਾ ਰਹੇ ਆ। ਅੱਛਾ ਇਹ ਗੱਡੀ ਕਿੱਥੇ ਜਾਊਗੀ ਲੋਡ? ਇਹ 777 ਦਾ ਮਾਰਕਾ ਲੱਗਿਆ ਹੈ। ਸਾਡਾ ਵਪਾਰੀ ਸ਼ਹਿਜ਼ਾਦ ਭੇਜਣਾ, ਤੁਹਾਡੀ ਪਹਿਲੇ ਗੱਲ ਹੋ ਰਹੀ ਸੀ। ਇਹ ਸੱਖਰ ਭੇਜਣਗੇ ਮਾਲ ਆਪਣਾ, ਸੱਖਰ ਜਾਏਗਾ ਸਾਡਾ। ਉਹ ਸਾਡੇ ਨਾਲ ਕਿ ਵਪਾਰੀ ਗੱਲ ਕਰਦਾ ਰਿਹਾ? ਹਾਂਜੀ ਉਹ ਵਪਾਰੀ ਨੇ, ਮਾਲਕ ਵੀ ਨੇ, ਸਮਝ ਲਓ ਭਾਈ ਨੇ ਸਾਡੇ ਉਹ। ਅੱਛਾ ਹਾਂਜੀ ਠੀਕ ਤੇ ਇਹ ਤੁਹਾਡਾ ਕੰਮ ਹੈ? ਹਾਂਜੀ ਹਾਂਜੀ ਆਪਣਾ ਕੰਮ। ਕਿੰਨਾ ਟਾਈਮ ਹੋ ਗਿਆ ਇਹਨੂੰ ਲਾਈ ਨੂੰ? ਇਹਨੂੰ ਤਕਰੀਬਨ 15 ਕੁ ਸਾਲ ਹੋ ਗਏ ਜੀ।
13 ਤੋਂ 14 ਸਾਲ 15 ਸਾਲ ਹੋ ਗਏ। ਇਹਦੇ ਵਿੱਚ ਦੇਖੋ ਜੀ, ਉਹ ਉੱਥੋਂ ਕਿੰਨੂ ਆ ਕੇ ਨਾ, ਉਹ ਉਸ ਬੂਹੇ ਤੋਂ ਕਿੰਨੂ ਆ ਕੇ ਉਧਰੋਂ ਸ਼ੁਰੂ ਹੋ ਕੇ ਤੇ ਨਹਾ ਧੋ ਕੇ ਸੁਰਖੀ ਪਾਊਡਰ ਲਾ ਕੇ ਇੱਥੇ ਆ ਗਿਆ, ਇੱਥੋਂ ਪੇਟੀਆਂ 'ਚ ਵੜ ਕੇ ਤੇ ਉਹ ਜਾ ਰਿਹਾ, ਜਿਵੇਂ ਆਇਆ ਸੀ ਇੱਜ਼ਤ ਨਾਲ ਉਵੇਂ ਹੀ ਜਾ ਰਿਹਾ। ਤੇ ਇਹ ਹੁਣ ਮੁਲਕੋਂ ਬਾਹਰ ਜਾ ਰਿਹਾ। ਨਹੀਂ ਨਹੀਂ, ਇਹ ਸਾਡਾ ਲੋਕਲ ਹੀ ਚੱਲਦਾ ਜੀ, ਸਿੰਧ ਵਾਲੀ ਸਾਈਡ ਤੇ ਜਾਂਦਾ ਜ਼ਿਆਦਾ। ਬਾਰਡਰ ਖੁੱਲੇ ਹੋਣ ਤੇ ਕੋਇਟਾ ਵੀ ਭੇਜ ਦਈਦਾ, ਲੇਕਿਨ ਸਾਡਾ ਫਿਲਹਾਲ ਸੱਖਰ, ਨਵਾਬਸ਼ਾਹ, ਗੋਟਕੀ, ਕਰਾਚੀ ਇਹਨਾਂ ਤਿੰਨਾਂ ਚਾਰਾਂ ਸ਼ਹਿਰਾਂ 'ਚ ਜਾ ਰਿਹਾ। ਜਿੱਧਰ ਕਿੰਨੂ ਨਹੀਂ ਹੈਗੇ ਉੱਥੇ ਹਾਂਜੀ ਹਾਂਜੀ, ਉਹਨਾਂ ਇਲਾਕਿਆਂ 'ਚ ਜਾ ਰਹੇ। ਲੋਕਲ ਇੱਥੇ ਪੰਜਾਬ 'ਚ ਵੀ ਨਹੀਂ ਕੰਮ ਕਰਦੇ ਅਸੀਂ। ਪੰਜਾਬ ਦੇ ਵਿੱਚ ਜਿਹੜਾ ਕੰਮ ਕਰਦੇ ਨਾ ਲੋਕਲ, ਉਹ ਪੱਲੀਆਂ ਵਿੱਚ ਭਰ ਭਰ ਕੇ ਨਾ ਉਹ ਛੋਟੇ ਸ਼ਹਿਰਾਂ 'ਚੋਂ ਛੋਟੇ ਵਪਾਰੀ ਹੁੰਦੇ ਜਿਹੜੇ। ਅੱਛਾ ਦੇਖੋ, ਇਹ ਕਿੰਨੇ ਕੁ ਬੰਦੇ ਤੁਹਾਡੇ ਕੋਲ ਕੰਮ ਕਰ ਰਹੇ? ਸਾਡੇ ਕੋਲ ਤਕਰੀਬਨ ਇਸ ਟਾਈਮ 150 200 ਬੰਦਾ ਹੋਣਾ ਵਾ ਜੀ ਇੱਥੇ, 150 ਤੋਂ 200 ਦਰਮਿਆਨ ਬੰਦਾ ਹੈ। ਇਸ ਸ਼ਹਿਰ ਦੀ ਲੋੜ ਆ ਜੀ। ਦੇਖੋ ਇੰਨੀ ਕੁ ਥਾਂ ਦੇ ਵਿੱਚ ਬਾਈ ਨੇ ਕੰਮ ਕੀਤਾ ਤੇ 150 ਬੰਦੇ ਨੂੰ ਗਾਂ ਰੋਜ਼ਗਾਰ ਮਿਲਿਆ ਹੈ। 150 ਬੰਦਾ ਕੋਈ ਭਰਾਈ ਕਰ ਰਿਹਾ, ਕੋਈ ਚਨਾਈ ਕਰ ਰਿਹਾ ਤੇ ਕੋਈ ਲੱਦ ਰਿਹਾ, ਕੋਈ ਲਾ ਰਿਹਾ। ਇਦਾਂ ਦੇ ਕੰਮ ਹੋਣੇ ਚਾਹੀਦੇ ਆ ਵੀ ਜਿੱਦਾਂ ਸਾਡੇ ਆਬਾਦੀ ਬਹੁਤੀ ਆ, ਰੋਜ਼ਗਾਰ ਹੈ ਨਹੀਂ, ਇਦਾਂ ਦੇ ਕੰਮ ਹੋਣੇ ਚਾਹੀਦੇ ਆ ਵੀ ਇੱਥੇ ਗਾਂ ਰੋਜ਼ਗਾਰ ਬਣਦਾ। ਦੇਖੋ ਇਹਨਾਂ ਦਾ ਤਾਂ ਕਾਰੋਬਾਰ ਰੋਜ਼ੀ ਰੋਟੀ ਹੈ ਹੀ ਆ, ਪਰ ਇਹ ਸਾਂਝੀ ਰੋਜ਼ੀ ਬਣ ਜਾਂਦੀ ਹੈ ਵਿੱਚ ਕਿੰਨੇ ਘਰਾਂ ਦੇ ਚੁੱਲ੍ਹੇ ਚੱਲ ਰਹੇ। ਬਿਲਕੁਲ 150 ਬੰਦਾ ਇੱਥੇ ਕੰਮ ਕਰ ਰਿਹਾ। ਬਿਲਕੁਲ। ਇਹ ਇਦਾਂ ਦੀ ਮਿਲ ਤੇ ਕਿੰਨੇ ਪੈਸੇ ਦੀ ਲੱਗ ਜਾਂਦੀ? ਇਹ ਤਕਰੀਬਨ ਹੁਣ ਜਿਹੜੀ ਆ ਮਸ਼ੀਨ ਹੈ ਨਾ ਜੀ, ਤਕਰੀਬਨ 60-70 ਲੱਖ ਦੀ ਮਸ਼ੀਨ ਸਾਰੀ ਤਿਆਰ ਹੁੰਦੀ ਹੈ। ਹਾਂ ਠੀਕ ਹੈ, ਬਾਕੀ ਜਗ੍ਹਾ ਦਾ ਫਿਰ ਏਰੀਆ ਹੁਣ ਦੇਖੋ ਜੀ, ਅਸੀਂ ਥੋੜਾ ਸ਼ਹਿਰ ਦੇ ਵਿੱਚ ਉਦੋਂ ਲਈ ਸੀ, ਉਦੋਂ ਸਸਤੀ ਲੱਭ ਗਈ ਸੀਗੀ। ਹੁਣ ਜਰਾ ਸ਼ਹਿਰ ਦੇ ਵਿੱਚ ਲੋਕ ਜਰਾ ਪਿੰਡ ਥਾਂ ਤੇ ਲੱਗੀਆਂ ਨੇ ਫੈਕਟਰੀਆਂ, ਲੋਕਾਂ ਨੇ ਲਾਈਆਂ ਨੇ ਡੇਰਿਆਂ ਦੇ ਕੋਲ। ਠੀਕ ਹੈ, ਉੱਥੇ ਵੀ ਲੱਗ ਜਾਂਦੀ ਹੈ ਫੈਕਟਰੀ, ਯਾਨੀ ਕਿ ਜਗ੍ਹਾ ਦਾ ਆਪਣੇ ਹਿਸਾਬ ਨਾਲ। ਬਾਕੀ ਮਸ਼ੀਨ ਹੀ ਜਿਹੜੀ ਨਾ ਮੇਨ ਇਹੀ ਇਹਦਾ ਖਰਚਾ ਹੈ, ਉਹ 60-70 ਲੱਖ ਦੀ ਮਸ਼ੀਨ ਆਉਂਦੀ। ਬਾਕੀ ਜਗ੍ਹਾ ਜਿੱਦਾਂ ਤੁਸੀਂ ਲੈ ਕੇ ਜਿੱਥੇ ਬਣਾਉਣੀ। ਨਹੀਂ, ਇਹ ਜ਼ਰੂਰੀ ਤਾਂ ਨਹੀਂ ਹੈ ਵੀ ਸ਼ਹਿਰ 'ਚ ਹਾਂਜੀ ਨਹੀਂ ਨਹੀਂ, ਜ਼ਰੂਰੀ ਤਾਂ ਨਹੀਂ ਹੈ। ਸਾਡੀ ਜ਼ਰਾ ਸ਼ਹਿਰ ਦੇ ਵਿੱਚ ਆ ਗਈ ਹੈ, ਬਾਕੀ ਤਾਂ ਸਾਰੇ ਯਾਨੀ ਕਿ ਪਿੰਡਾਂ ਦੇ ਥਾਵਾਂ ਦੂਰ ਦੂਰ ਹੀ ਨੇ। ਬਾਗਾਂ ਦੇ ਕੋਲ ਵੀ ਦੇ ਵਿੱਚ ਫੈਕਟਰੀਆਂ ਬਣੀਆਂ ਹੋਈਆਂ ਨੇ, ਪਿੰਡਾਂ ਥਾਵਾਂ ਦੇ ਵਿੱਚ ਬਣੀਆਂ ਹੋਈਆਂ ਨੇ ਫੈਕਟਰੀਆਂ। ਹਾਂ, ਤੇ ਇਹਦੀ ਤੁਸੀਂ ਮਾਲਟਾ ਆਪ ਖਰੀਦਦੇ ਆ ਜਾਂ ਵਪਾਰੀ ਲੈ ਕੇ ਆਉਂਦੇ ਤੇ? ਸਾਡੇ ਕੋਲ ਆਪਣਾ ਵੀ ਮਾਲ ਹੁੰਦਾ ਵਾ ਜੀ, ਆਪਣੇ ਬਾਗ ਵੀ ਹੈ ਨੇ ਸਾਡੇ, ਉਹ ਵੀ ਅਸੀਂ ਤੋੜ ਕੇ ਭਰ ਕੇ ਭੇਜਦੇ ਆ। ਸਾਡੇ ਕੋਲ ਵਪਾਰੀ ਲੋਕਲ ਹੁੰਦੇ ਨੇ ਲੋਕ, ਛੋਟੇ ਮੋਟੇ, ਜਿਹਨੇ ਕੋਈ 100 ਗੱਡੀ ਖਰੀਦੀ, 50 ਗੱਡੀ ਖਰੀਦੀ, ਉਹ ਆਪਣਾ ਆ ਕੇ ਮਾਲ ਭਰਵਾ ਕੇ ਸਾਡੇ ਕੋਲੋਂ ਲੈ ਜਾਂਦੇ। ਅੱਛਾ, ਇੱਕ ਗੱਡੀ ਆ? ਹਾਂਜੀ ਸਰ। ਉਹ ਇੱਕ ਗੱਡੀ ਤਾਂ ਮੈਂ ਤੁਹਾਡੇ ਕੋਲ ਇਦਾਂ ਘੁਮਾ ਕੇ ਕਿਨੂੰ ਲੈ ਕੇ ਚੱਲਿਆ, ਕਿਹੜਾ ਦੇ ਕੇ। ਠੀਕ ਹੈ, ਉਹਦੇ ਤੁਹਾਡੀ ਅਸੀਂ 200 ਰੁਪਏ ਇੱਕ ਪੇਟੀ ਦਾ ਲੈ ਰਹੇ ਹਾਂ, ਚਾਰਜ ਕਰ ਰਹੇ ਹਾਂ ਜਿਹੜਾ ਨਾ। ਅੱਛਾ, 200 ਅਸੀਂ ਉਹਨੂੰ ਟਰਾਲੀ ਦੇ ਦੇ, ਟਰਾਲੀ ਉਹਦੀ ਆਪਣੀ ਸਿਰਫ ਟਾਪਾ ਦੇ ਦੇਣਾ ਜੀ ਉਹਨੂੰ। ਆ ਜਿਹੜਾ ਪਲਾਸਟਿਕ ਦੇ ਡੱਬੇ ਜਿਹੇ ਨੇ ਜਿੱਚ ਕਿੰਨੂ ਲੈ ਕੇ ਆਉਂਦੇ ਬਾਗ 'ਚੋਂ। ਬਾਕੀ ਟਰਾਲੀ ਮਾਲਕ ਦੀ ਆਪਣੀ ਹੋਣੀ, ਵਪਾਰੀ ਦੀ। ਉਹਨੇ ਟਾਪਾ ਲਿਆ ਕੇ ਸਾਨੂੰ ਦੇ ਦੇਣਾ। ਅੱਗੇ ਉਹ ਟਾਪਾ ਲਾਹਣ ਤੋਂ ਲੈ ਕੇ ਟਰੱਕ 'ਚ ਲੋਡ ਕਰਨ ਤੱਕ ਦਾ ਖਰਚਾ ਸਾਡਾ 200 ਰੁਪਏ ਅਸੀਂ ਫਿਲਹਾਲ ਚੱਲਦਾ। ਪੇਟੀਆਂ ਤੁਹਾਡੀਆਂ? ਪੇਟੀ ਸਾਡੀ, ਲੇਬਰ ਹਰ ਸ਼ਹਿ ਸਾਡੀ। ਹਰ ਸ਼ਹਿ ਤੁਹਾਡੀ? ਇਹ ਪੇਟੀ ਕਿਹੜੀ ਲੱਕੜ ਦੀ ਬਣਦੀ ਹੈ? ਅੱਗੇ ਮੁੰਡੇ ਬਾਹਰ ਬਣਾ ਰਹੇ ਸੀ। ਇਹ ਹੁੰਦੀ ਸਫੇਦਾ ਹੁੰਦਾ ਜੀ, ਮਿਕਸ ਹੀ ਹੁੰਦੀ ਹੈ, ਲੱਕੜ ਸਫੇਦਾ ਪੀਪਲ ਇਹ ਉਹ ਸਾਰਾ ਮਿਕਸ ਹੀ ਆਉਂਦਾ। ਅੱਛਾ ਅੱਛਾ, ਤੇ ਉਹ 200 ਰੁਪਈਆ ਤੁਸੀਂ ਪੇਟੀ ਦਾ ਲੈ ਅਸੀਂ ਲੈਣਾ? 200 ਰੁਪਏ ਓਵਰਆਲ ਸਾਰੇ ਖਰਚਿਆਂ ਦਾ ਲੈ ਲੈਣਾ, ਪੇਟੀ ਤਿਆਰ ਕਰਕੇ ਟਰੱਕ 'ਤੇ ਲੋਡ ਕਰਨ ਤੱਕ। ਤੇ ਉਹ ਮਿਸਾਲ ਆ 150 ਪੌਣੇ 200 ਖਰਚਾ ਆ ਜਾਂਦਾ। ਕਿੰਨਾ ਖਰਚਾ ਆ ਜਾਂਦਾ ਪੇਟੀ ਦਾ? ਸਾਡਾ ਤਕਰੀਬਨ ਹਾਂਜੀ ਆ ਜਾਂਦਾ ਜੀ, 150 ਤਾਂ ਆਰਾਮ ਨਾਲ ਆ ਜਾਂਦਾ। ਆਰਾਮ ਨਾਲ ਆ ਜਾਂਦਾ। 150 ਤੋਂ ਉੱਤੇ ਚਲਾ ਜਾਂਦਾ। ਚਲੋ ਜੀ, ਅੱਲਾਹ ਤਾਲਾ ਤੁਹਾਨੂੰ ਰੋਜ਼ੀ ਦੇਵੇ। ਇਹ ਜਿਹੜਾ ਜਿਸ ਇਲਾਕੇ 'ਚ ਬਾਗ ਹੋਵੇ ਨਾ, ਹੁਣ ਇੱਥੇ ਕਿੰਨੂਆਂ ਦੇ ਬਾਗ ਆ, ਉੱਥੇ ਇਹ ਸ਼ਾਮਾਂ ਦੀ ਲੋੜ ਆ। ਹਾਂਜੀ ਬਿਲਕੁਲ ਜੀ, ਇਸ ਤੋਂ ਬਗੈਰ ਤਾਂ ਫਿਰ ਨਹੀਂ ਗੁਜ਼ਾਰਾ ਹੈਗਾ ਜੀ ਹੁਣ। ਗੁਜ਼ਾਰਾ ਨਹੀਂ। ਨਹੀਂ ਹੈ ਇੱਥੋਂ ਹੁਣ ਬਾਗ ਵਾਲੇ ਕਿੱਦਾਂ ਜ਼ਿਮੀਦਾਰ ਲੈ ਕੇ ਜਾਣ, ਵਪਾਰੀ ਕਿੱਦਾਂ ਲੈ ਕੇ ਜਾਣ? ਬਿਲਕੁਲ ਬਿਲਕੁਲ ਹਾਂਜੀ। ਉਹਦੇ ਹੁਣ ਆਮ ਮਿਲਣਾ, ਟੋਬੇ ਹੁਣ ਇਹ ਆਮ ਬਣ ਗਈਆਂ ਜਾਂ ਹਜੇ ਘੱਟ ਆ? ਨਹੀਂ, ਟੋਬੇ ਤਾਂ ਹੁਣ ਬਹੁਤ ਬਣ ਗਈਆਂ ਹੋਈਆਂ ਜੀ। ਪਹਿਲੇ ਤਾਂ ਸੀਗੀਆਂ ਇੱਕ 2-4 ਹੁੰਦੀਆਂ ਸੀ ਵਪਾਰੀ, ਉਹ ਤਾਂ ਹੁਣ ਤਾਂ 50-60 ਮਿਲ ਬਣ ਗਈ ਹੋਈ। ਅਸੀਂ ਵੈਸੇ ਸਰਗੋਧਿਓਂ ਖਰੀਦ ਕੇ ਲਿਆਉਂਦੇ ਅਸੀਂ। ਬਿਸਮਿਲ੍ਲਾ ਖਿਆਲ ਕਰਿਓ, ਬਚ ਗਏ ਕੋਈ ਤੁਸੀਂ ਚੱਲੋ, ਥੱਲੇ ਆਏ ਅਸੀਂ, ਆਰਾਮ ਨਾਲ ਉਤਰ ਜਾਓ। ਕੋਈ ਜਗ੍ਹਾ ਅਨਬੈਲੈਂਸ ਆ ਗਈ। ਬਚ ਗਏ। ਨਹੀਂ ਤਾਂ ਹੁਣੇ ਸੈਡ ਤਾਂ ਨਹੀਂ ਨਿਕਲ ਲੱਗੀ ਜਾਣਾ, ਕਿਹੜੀ ਪੇਟੀ ਜਾਣਾ। ਬਚ ਗਏ, ਲੱਗ ਗਏ। 60 ਤੋਂ ਬਚ ਗਏ। ਹਾਂਜੀ ਹਾਂਜੀ, ਬਚ ਗਏ ਕਹਿੰਦੇ ਜੀ। ਸ਼ੁਕਰ। ਇਹ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਤਾਰਿਕ ਜਵੇਦ ਹੈ। ਹੈ ਤਾਰਿਕ ਜਵੇਦ। ਤਾਰਕ ਜਵੇਦ ਸਾਹਿਬ, ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ ਤੁਹਾਡਾ ਕੰਮ ਦੇਖ ਕੇ, ਕਾਰੋਬਾਰ ਦੇਖ ਕੇ। ਸਾਰਿਆਂ ਦਾ ਰੂਲ ਇਹ ਸਾਡਾ ਸ਼ੌਕ ਵੀ ਸੀ, ਅਸੀਂ ਦੇਖਣਾ ਸੀ ਕਿੰਨੂ ਦੀ ਮਿਲ ਹੁੰਦੀ ਕਿਵੇਂ ਦੀ। ਕਿੰਨੂ ਇੱਥੇ ਬਣਦਾ ਨਹੀਂ ਹੈ, ਪਰ ਇੱਥੇ ਕਿੰਨੂ ਕਹਿ ਲਓ ਵੀ ਤਿਆਰ ਹੁੰਦਾ, ਵੀ ਨਹਾ ਧੋ ਕੇ ਨਾ ਇੱਥੇ ਕੱਪੜੇ ਬਦਲਦਾ। ਆਵਾਜ਼ ਚੱਲ ਰਹੀ? ਹਾਂਜੀ, ਅਸਲਾਮ ਵਾਲੇਕਮ ਜੀ। ਸਿਆਣੇ ਕਹਿੰਦੇ ਵੀ ਆਪਣੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਪੀ ਲੈਂਦਾ। ਇਹ ਨਹੀਂ ਵੀ ਬੰਦਾ ਮੱਝ ਨਾਲ ਚੱਕੀ ਫਿਰਦਾ, ਵੀ ਜਿਹੜਾ ਪਿੱਛੇ ਪਿਆ ਕਿਆ ਕਿ ਗਾਂ ਰੱਬ ਇਹੋ ਜਿਹਾ ਮੱਥੇ ਲਾਂਦਾ ਵੀ ਗਾਂ ਵੀ ਬੰਦਾ ਆਪਦੀ ਮੱਝ ਦਾ ਦੁੱਧ ਪੀਂਦਾ। ਅਸੀਂ ਅੱਜ ਬੈਠੇ ਹਾਂ ਟੋਬਾ ਟੈਕ ਸਿੰਘ ਆਪਣੇ ਨਾਨਕਿਆਂ ਦੇ ਜੂਹ ਦੇ ਵਿੱਚ,
ਤੇ ਨਾਨਕਿਆਂ ਦੀ ਜੂਹ ਦੇ ਵਿੱਚ ਸਾਰੇ ਹੀ ਨਾਨਕੇ ਹੁੰਦੇ ਆ। ਇਸ ਟਾਈਮ ਅਸੀਂ ਬੈਠੇ ਆ 301 ਗਾਹਬੇ ਜੀ, ਹਾਂਜੀ ਗਾਹਬੇ ਗਾਹਬੇ ਚੌਧਰੀ ਅਬਦੁਲ ਜਬਾਰ ਦੇ ਡੇਰੇ ਦੇ ਵਿੱਚ ਬੈਠੇ ਹਾਂ ਅਸੀਂ। ਚੌਧਰੀ ਸਾਹਿਬ ਤੁਸੀਂ ਸਾਡਾ ਬੜਾ ਨਾ ਮਾਣ ਸਨਮਾਨ ਕੀਤਾ, ਬੜਾ ਚੰਗਾ ਲੱਗਾ ਜੀ। ਜਦੋਂ ਆਪ ਦੇ ਇੱਜ਼ਤ ਦੇਣ ਨਾ ਉਦੋਂ ਬੰਦੇ ਨੂੰ ਬਹੁਤਾ ਚੰਗਾ ਲੱਗਦਾ। ਇੱਥੇ ਹਾਰ ਪਿਆ ਸੀ ਮੇਰਾ, ਅੱਗੇ ਪਿੱਛੇ ਕਰਤਾ, ਹਾਂ ਮੈਂ ਦਿਖਾਣਾ ਸੀ ਵੀ ਮੇਰੇ ਆ ਪਿਆ ਹਾਰ ਗਾਲ ਚ ਪਾਇਆ ਤੇ ਤੂੰ ਉਹ ਪਟਾਕੇ ਛੱਡੇ। ਚੌਧਰੀ ਸਾਹਿਬ ਨੇ ਇੰਨਾ ਚਾਅ ਕੀਤਾ ਤੇ ਬੜਾ ਚੰਗਾ ਲੱਗਦਾ ਜਦੋਂ ਆਪ ਦੇ ਇੱਜ਼ਤ ਦਿੰਦੇ ਆ ਨਾ, ਫਿਰ ਬੰਦਾ ਕਹਿੰਦਾ ਲੈ ਵੀ ਇੱਥੇ ਆ ਕੇ ਪੈਸੇ ਪੂਰੇ ਹੋ ਗਏ। ਚੌਧਰੀ ਸਾਹਿਬ ਤੁਹਾਨੂੰ ਸ਼ੌਕ ਵੀ ਦਿਖਾਉਂਦੇ ਆ, ਗੱਲਬਾਤ ਵੀ ਕਰਦੇ ਆ। ਹਾਂਜੀ ਤੁਸੀਂ ਪਿੱਛੋਂ ਉੱਠ ਕੇ ਆਏ ਕਿੱਥੋਂ? ਪਿੱਛੋਂ ਜੀ ਸਾਡਾ ਰਿਆਸਤ ਪਟਿਆਲਾ, ਅੱਛਾ ਜੀ, ਪਿੰਡ ਹੀ ਫਰਵਾਹੀ ਅੱਛਾ ਤੇ ਸਾਨੂੰ ਸ਼ਹਿਰ ਬਰਨਾਲਾ ਲੱਗਦਾ ਸੀ। ਬਰਨਾਲਾ ਸ਼ਹਿਰ ਸੀਗਾ, ਪਿੰਡ ਸਾਡਾ ਫਰਵਾਹੀ ਤੇ ਹੈ ਰਿਆਸਤ ਪਟਿਆਲਾ। ਰਿਆਸਤਾਂ ਜ਼ਿਲ੍ਹਾ ਕੋਈ ਨਹੀਂ ਸੀ, ਉਹ 3-4 ਰਿਆਸਤਾਂ ਸੀ। ਹਾਂ ਰਿਆਸਤ ਪਟਿਆਲੇ ਦੇ ਅਸੀਂ। ਤੇ ਜਦੋਂ ਘੁੱਲੂ ਘਰ ਆਇਆ ਉਦੋਂ ਉੱਠ ਕੇ ਆਏ ਆ ਕਿ? ਹਾਂਜੀ ਜਦੋਂ ਸਨ 47 ਚ। ਹਾਂ ਘੁੱਲੂ ਘਰ ਚ ਉੱਠ ਕੇ? ਜੀ ਉਦੋਂ ਉੱਠ ਗਿਆ ਸਾਡਾ ਮਾਂ-ਬਾਪ। ਮੇਰੀ ਇਸ ਪੈਦਾਇਸ਼ ਆ ਸਨ 64 ਦੀ। ਸਨ 64 ਦੀ? ਸਨ 64 ਦੀ ਪੈਦਾਇਸ਼ ਆ, 304 ਦੀ ਪੈਦਾਇਸ਼ ਆ ਮੇਰੀ। ਅੱਛਾ ਪਹਿਲਾਂ ਉੱਠ ਕੇ ਆ ਕੇ ਉੱਥੇ ਬਹਿ ਗਏ? ਹਾਂਜੀ 4 ਚ ਬੈਠੇ ਆ ਕੇ। ਹਾਂ ਇਹ ਤਾਂ ਸਾਰਿਆਂ ਨੇ ਥਾਵਾਂ ਬਦਲੀਆਂ। ਇੱਥੇ ਰਕਬਾ ਜ਼ਿਆਦੇ ਸੀ। ਅੱਛਾ ਜ਼ਮੀਨ ਇੱਥੇ ਜ਼ਿਆਦੇ ਉਹ ਥੋੜੀ ਸੀ। ਅੱਛਾ। ਫੇ ਮੇਰਾ ਮਾਂ-ਬਾਪ ਕਹਿਣਾ ਉੱਥੇ ਜਾਣਾ ਆਪਣੀ ਜ਼ਮੀਨ ਤੇ। ਅੱਛਾ ਫੇ ਅਸੀਂ ਇੱਥੇ ਆ ਗਏ। ਅੱਬੇ ਮੇਰੇ ਥਾਂ ਲਿਆ ਉਦੋਂ, ਉਹਨਾਂ ਵਕਤਾਂ 700 ਥਾਂ ਲਿਆ ਸੀ। ਉਹਨਾਂ ਵਕਤਾਂ 700 ਥਾਂ ਲਿਆ ਸੀ ਤੇ ਇੱਥੇ ਆ ਕੇ ਰਹਿਣ ਲੱਗ ਗਏ ਫੇ ਅਸੀਂ। ਤੇ ਮੇਰੀ ਪਰਵਰਿਸ਼ ਇੱਥੇ ਦੀ ਆ। ਤੇ ਹੁਣ ਮਾਸ਼ਾਅੱਲਾ ਰੌਣਕ ਡੇਰੇ 'ਚ ਫਿਰ ਮਿਹਨਤਾਂ ਕੀਤੀਆਂ? ਹਾਂਜੀ ਮਾਸ਼ਾਅੱਲਾ ਬੜਾ ਅੱਲਾ ਦਾ ਕਰਮ ਆ, ਬੜਾ ਹੀ ਅੱਲਾ ਦਾ ਸ਼ੁਕਰ ਆ। ਅੱਲਾਹ ਤਾਲਾ ਨੇ ਇੰਨਾ ਮਾਲ ਫਸਲ ਤੇ ਬਹੁਤ ਦਿੱਤਾ। ਮੱਝਾਂ ਗਾਈਆਂ ਆ ਘੋੜੀਆਂ ਵੀ ਦਿੱਤੀਆਂ ਰੱਬ ਨੇ ਸੈਰ ਸਪਾਟਾ ਕਰਨੇ ਨੂੰ। ਮੈਂ ਦੇਖ ਰਿਹਾ ਇਹ ਸ਼ੌਕ ਤੁਹਾਨੂੰ ਬਹੁਤਾ ਡੰਗਰਾਂ ਦਾ ਘੋੜੀਆਂ ਦਾ? ਡੰਗਰਾਂ ਦਾ ਵੀ ਘੋੜੀਆਂ ਦਾ, ਮੱਝਾਂ ਦਾ ਤੇ ਘੋੜੀਆਂ ਦਾ। ਮੱਝਾਂ ਦਾ ਤੇ ਘੋੜੀਆਂ ਦਾ, ਇਹ ਦੋਹੇ ਮੈਨੂੰ ਵੀ ਸ਼ੌਕ। ਚਲੋ ਦੇਖਦੇ ਆ, ਮੱਝਾਂ ਵੀ ਦੇਖਦੇ ਆ, ਘੋੜੀਆਂ ਵੀ ਦੇਖਦੇ ਆ। ਤੇ ਇਹ ਜਿਹੜਾ ਪਿੰਡ 'ਚ ਆਪਾਂ ਬੈਠੇ ਆ, ਹਾਂਜੀ ਇਹਦਾ ਕੀ ਨਾਮ ਹੈ? ਇਹਦਾ 301 ਗਾਹਬੇ। ਗਾਹਬੇ ਨਾ ਕੋਈ ਨਹੀਂ ਇਹਦਾ? ਨਹੀਂ 301 ਪਿੰਡ ਨੰਬਰ ਲੱਗ ਗਿਆ। ਨੰਬਰ ਲੱਗ ਗਿਆ? ਹਾਂਜੀ ਨੰਬਰ ਲੱਗ ਗਿਆ। ਗੁਰਦਾਸਪੁਰ ਪੁਰਾਣਾ ਨਾਮ। ਹਾਂ ਵੇਖਿਆ ਗੁਰਦਾਸਪੁਰੀਏ ਬੈਠੇ ਹੋਣੇ ਇੱਥੇ ਸਾਰੇ ਮੁਹਾਜਰ ਆ। ਇਹ 12 ਜੇ ਗਿਣੀਏ ਤੇ ਇਹ ਕਿਹੜੀ ਬਾਰ 'ਚ ਬੈਠੇ ਆ ਆਪਾਂ ਇਸ ਟਾਈਮ? ਦੁੱਲੇ ਦੀ ਬਾਰ 'ਚ। ਅੱਛਾ ਦੁੱਲੇ ਦੀ ਬਾਰ, ਸਾਡੇ ਵਾਲੀ ਵਾਰ ਹੀ ਆ। ਹਾਂਜੀ ਦੁੱਲੇ ਦੀ ਬਾਰ 'ਚ ਬੈਠੇ। ਹਾਂ ਦੁੱਲੇ ਦੀ ਬਾਰ ਆ ਇਹ। ਤੇ ਇਧਰੋਂ ਜੇ ਐਂ ਨੂੰ ਤੁਰ ਜੀਏ ਫਿਰ ਗਾਂ ਗੰਜੀ ਬਾਰਾ ਜੀ ਚੀਚਾ ਪਤਨੀ ਤੇ ਇਧਰ। ਹਾਂਜੀ ਇੱਧਰ ਫਿਰ ਅੱਗੇ ਆ ਸਾਡਾ ਟੋਭਾ ਤੇ ਇੱਧਰ ਕੰਡਕਟ ਹੋ ਗਿਆ ਨਾ ਇੱਧਰ ਝੰਗ ਨੂੰ। ਪਹਿਲਾਂ ਝੰਗ ਜ਼ਿਲ੍ਹਾ ਸੀ, ਤਹਿਸੀਲ ਫੈਸਲਾਬਾਦ ਸੀ। ਹਾਂ ਸਾਡਾ ਕੰਡਕਟ ਇੱਧਰ ਹੀ ਰਿਹਾ। ਅੱਛਾ ਜੀ ਇੱਥੇ ਬਜ਼ੁਰਗ ਬੈਠੇ ਆ ਜਿਨ੍ਹਾਂ ਦਾ ਜੰਮ ਇੰਡੀਆ ਦਾ। ਆ ਦਿਓ ਜੀ ਇੱਧਰ ਪਹਿਲਾਂ ਉਹਨੂੰ ਦਿਓ, ਉਹਨੂੰ ਦਿਓ ਪਹਿਲਾਂ। ਅੱਛਾ ਕਰਤਾ ਮੇਰਾ ਇੰਡੀਆ ਦਾ ਉਹ ਬੋਲੋ ਜੀ ਤੁਸੀਂ ਬਸ ਉਹ ਪੁੱਛਿਓ, ਉਹ ਤੁਹਾਨੂੰ ਦੱਸਣਗੇ। ਬਾਬਾ ਜੀ ਕੀ ਨਾਮ ਆ ਤੁਹਾਡਾ? ਮੈਨੂੰ ਮੁਹੰਮਦ ਜਮੀਲ ਹੈ ਜੀ। ਅੱਛਾ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਸ਼ਰਫਦੀਨ ਸੀ। ਤੁਸੀਂ ਉਧਰੋਂ ਕਿਹੜੇ ਪਿੰਡ ਚੋਂ? ਤੇ ਫਰਵਾਹੀ ਦੇ ਹੀ ਅਸੀਂ ਇੱਥੇ। ਅੱਛਾ ਫਰਵਾਹੀ ਦੇ ਆ ਤੁਸੀਂ ਹਾਂ ਵੀ। ਉਸ ਪਿੰਡ ਦੇ। ਤੇ ਤੁਸੀਂ ਉੱਥੇ ਕਿੰਨੇ ਕੁ ਉਮਰ ਦੇ ਸੀ ਜਦੋਂ ਘੁੱਲੂ ਘਰ ਆਇਆ? ਬਸ 1.5 ਸਾਲ ਦਾ ਤੇ 1.5 ਸਾਲ ਤੋਂ ਘੱਟ ਆ। ਅੱਛਾ ਕਿਸੇ ਦਾ ਕੋਈ ਨਾਂ ਸੁਣਿਆ ਸੁਣਾਇਆ ਉੱਥੇ ਕੋਈ ਹੈ ਚੇਤੇ ਇਸ ਟਾਈਮ? ਉੱਥੇ ਦਾ ਹਾਂ ਤੇ ਸਿੱਖਾਂ ਦਾ ਸਿੱਕਾ ਦਾ ਕੇਰ ਸਿਓ ਫਲਾਣਾ ਸਿਓ ਦੱਸ। ਪ੍ਰਤਾਪਾ ਮੱਲ ਸੀਗਾ ਕਹਿੰਦੇ। ਪ੍ਰਤਾਪਾ ਮੱਲ? ਹਾਂ ਪ੍ਰਤਾਪੇ ਮੱਲ ਵਾਲੀ ਫਰਵਾਹੀ ਵੱਜਦੀ ਸੀ। ਅੱਛਾ ਤੇ ਤੇਲੀਆਂ ਵੀ ਫਰਵਾਹੀ ਵੱਜਦੀ, ਤੇਲੀਆਂ ਦੇ ਨਾਂ ਦੇ ਕਰਕੇ। ਉਹ ਵੱਖਰੇ ਹੋਣੀ? ਉਹਨੇ ਲੰਬਰਦਾਰ ਸੀ ਤੇਲੀਆਂ ਦੀ। 7 ਨੰਬਰਦਾਰ ਸੀਗੇ। ਅੱਛਾ 7 ਨੰਬਰਦਾਰ 7 ਨੰਬਰਦਾਰ ਸੀ। 7 ਨੰਬਰਦਾਰ ਸੀਗੇ ਸਾਡੇ। ਅੱਛਾ ਤੇ ਸਾਡੀ ਵੀ ਨੰਬਰਦਾਰੀ ਸੀ। ਹਾਂ ਆਹੋ ਵੀ 7 ਨੰਬਰਦਾਰ ਸੀਗੇ ਉੱਥੇ। ਤੇ ਜੇ ਉਹ ਫਰਵਾਹੀ ਦੀ ਹੁਣ ਕੋਈ ਫਿਲਮ ਉੱਥੋਂ ਬਣਾ ਕੇ ਭੇਜੇ ਤੇ ਪਛਾਣ ਲੇਗਾ? ਕੋਈ ਦੇਖੇਗਾ ਹੈ ਨਹੀਂ ਚੇਤੇ? ਪਛਾਣ ਤਾਂ ਉਹਦਾ ਸ਼ੌਕ ਆ, ਹੋਰ ਪਛਾਣ ਨਹੀਂ ਵੇ ਸਕਦਾ। ਅੱਛਾ ਸ਼ੌਕ ਹੈਗਾ? ਜਾਂ ਸ਼ੌਕ ਆ ਜੰਮਣ ਭੋਦਾ ਸ਼ੌਕ ਆ ਵੀ ਜੰਮਿਆ ਉਸ ਧਰਤੀ ਦੇ ਵਿੱਚ। ਹਾਏ ਹਾਏ ਹਾਏ। ਫਰਵਾਹੀ ਦੀ ਜੀ ਕੋਈ ਫਿਲਮ ਬਣਾ ਕੇ ਭੇਜਿਓ ਜੀ ਸਾਨੂੰ, ਅਸੀਂ ਬਾਬਾ ਜੀ ਤੱਕ ਪਹੁੰਚਾ ਦੇਵਾਂਗੇ। ਆਹੋ ਇਹਨੇ ਕੀ ਕਰਿਓ। ਇਹ ਜ਼ਰੂਰ ਆਊਗੀ ਇਨਸ਼ਾਅੱਲਾ। ਅੱਛਾ ਹਾਂ ਇਹ ਬੜੀ ਮਿਹਰਬਾਨੀ ਹੈ ਤੁਹਾਡੀ। ਨਹੀਂ ਜੀ ਮਿਹਰਬਾਨੀ। ਦੇਖੋ ਕੈਸੀ ਗੱਲ ਆ, ਜਿੱਥੇ ਦੀ ਜੰਮ ਆ ਨਾ ਉਹ ਥਾਂ ਹਜੇ ਵੀ ਦੇਖਣ ਦੀ ਆਸ ਆ। ਉਹ ਥਾਂ ਯਾਦ ਰਹਿੰਦਾ। ਯਾਦ ਆ। ਉਹ ਥਾਂ ਨਾਲ ਪਿਆਰ ਆ, ਉਹ ਥਾਂ ਉਸ ਨਾਲ ਮੱਟੀ ਨਾਲ ਪਿਆਰ ਆ। ਹਾਂ ਉਦਾਂ ਤਾਂ ਅਸੀਂ ਹੁਣ ਵੀ ਜਾਂਦੇ ਆ ਬਾਰਡਰ ਤੇ। ਬਾਰਡਰ ਤੇ ਮੈਂ ਜਾਂਦਾ ਰਹਿਣਾ। ਮੈਂ ਬਾਰਡਰ ਤੇ ਵਿਆਹ ਹੋਇਆ। ਅੱਛਾ ਰੱਤੀ ਰਾਮ ਆ ਭੋਲੇ ਵਾਲੀ ਮੰਡੀ ਤੋਂ ਪਿੰਡ ਮੰਡੀ ਭੋਲਿਆਲ ਤੋਂ ਗਾਹਾਂ ਪਾਲੇ ਪਾਸੇ ਬਾਰਡਰ ਆ। ਬਾਰਡਰ ਤੋਂ ਸਿਰਫ 2-2.5 ਮੀਲ ਹੋ ਰਹੇ ਆ ਬਾਰਡਰ ਤੋਂ। ਹਾਂ ਤੇ ਤੁਹਾਡੇ ਚੋਂ ਕੋਈ ਗਿਆ ਵੀ ਆ ਕਦੀ ਉਧਰ ਇੰਡੀਆ? ਇੰਡੀਆ 'ਚ ਨਹੀਂ ਗਿਆ। ਤੁਹਾਡੇ ਚੋਂ ਵੀ ਨਹੀਂ ਗਿਆ ਕੋਈ? ਨਹੀਂ ਅੱਛਾ ਜਿਹੜੇ ਪਹਿਲਾਂ ਗਏ ਬਜ਼ੁਰਗ ਉਹ ਫੌਤ ਹੋ ਚੁੱਕੇ। ਅੱਛਾ ਉਹ ਫੌਤ ਹੋ ਗਏ। ਜਾਂਦੇ ਰਹੇ ਪਹਿਲਾਂ ਗਏ ਆ। ਮੇਰੇ ਵਾਲਿਦ ਵੀ 2 ਵਾਰੀ ਗਏ ਆ। ਅੱਛਾ ਮੁਸ਼ਤਾਕ ਲੰਬਰਦਾਰ ਵੀ ਗਿਆ, ਇੱਕ ਹੋਰ ਬੰਦਾ ਗਿਆ ਲੇਕਿਨ ਉਹ ਫੌਤ ਹੋ ਗਿਆ। ਨਹੀਂ ਕਿਹਨਾਂ ਕੋ ਗਏ ਕੋਈ ਦੱਸਦੇ ਨਹੀਂ ਹੁੰਦੇ ਸੀ ਵੀ ਕਿੱਥੇ ਗਏ ਕਿਹਨਾਂ?
ਆਪਣੇ ਪਿੰਡ ਤੇ ਉਹ ਜਿਹੜੇ ਇਹਨਾਂ ਦੇ ਨਾਲ ਸੀ ਨਾ, ਜਿਹੜੇ ਕਹਿੰਦੇ ਸਰਦਾਰੀ ਉਹ ਨਾਂ ਤਾਂ ਸਾਨੂੰ ਵੀ ਨਹੀਂ ਯਾਦ, ਉੱਥੇ ਜਾਂਦੇ ਸੀ। ਅੱਛਾ, ਉਹਨਾਂ ਕੋ ਜਾਂਦੇ ਸੀ। ਯਾਰ ਜਿੰਦਾ ਤੇ ਸੋਬਤ ਬਾਕੀ ਜੀ। ਚੌਧਰੀ ਜਵਾਰ ਸਾਹਿਬ ਬੜਾ ਚੰਗਾ ਲੱਗਾ ਤੁਹਾਡੇ ਕੋ ਆ ਕੇ, ਬੜੀ ਸੇਵਾ ਕੀਤੀ, ਬੜੀ ਮਿਹਰਬਾਨੀ ਜੀ। ਜਿਉਂਦੇ ਵਾਸਤੇ ਰਹੋ, ਰੱਬ ਇਦਾਂ ਹੀ ਡੇਰਾ ਆਬਾਦ ਰੱਖੇ, ਮਾਸ਼ਾਅੱਲਾ, ਇਦਾਂ ਹੀ ਰੌਣਕ ਲੱਗੀ ਰਹੇ। ਜਿਉਂਦੇ ਵਾਸਤੇ ਰਹੋ ਜੀ, ਬੜੀ ਮਿਹਰਬਾਨੀ। अस्सलाम वालेकुम। ਸਿਆਣੇ ਕਹਿੰਦੇ ਵੀ ਓਬੜ ਥਾਵਾਂ ਦੇ ਓਬੜ ਰਿਵਾਜ, ਵੀ ਨਵੀਂ ਥਾਂ ਤੇ ਫਸਲ ਵੀ ਬਾਜੇ ਟਾਈਮ ਨਵੀਂ ਲੱਭ ਜਾਂਦੀ। ਹੁਣ ਅਸੀਂ ਇੱਥੇ ਟੋਬਾ ਟੈਕਸਿੰਗ 'ਚ ਆਏ ਸੀ ਤੇ ਇੱਥੇ ਵੇਖੀਏ ਸਰੋਂ। ਹੁਣ ਜਿਹੜੀ ਤੁਸੀਂ ਦੇਖ ਰਹੇ ਆ, ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਦੇਖ ਰਿਹਾ ਇਦਾਂ ਦੀ ਬਣਾਵਟ, ਆ ਪੱਤਾ ਤੇ ਇੰਨੀ ਹਰੀ ਕਚੂਰ। ਇਹ ਮਾਮੂ ਕਿ ਇਹ ਜੀ ਹਾਈਬ੍ਰਿਡ ਬੀਜ ਆ 021C, ਚਾਈਨਾ ਤੋਂ ਇੰਪੋਰਟ ਕੀਤਾ ਹੋਇਆ ਕਿਸੇ ਕੰਪਨੀ ਨੇ, ਅੱਛਾ ਤੇ 4-5 ਸਾਲ ਤੋਂ ਆ ਰਿਹਾ। ਇਹਦੀ ਐਵਰੇਜ ਜਿਹੜੀ ਆ ਨਾ ਜੀ ਮਾਸ਼ਾਅੱਲਾ ਬਹੁਤ ਚੰਗੀ ਆ, ਤੇ ਹੈ ਥੋੜੀ ਜੀ ਲੇਟ। ਸਾਡੀ ਜਿਹੜੀ ਮੁਕਾਮੀ ਹੈਗੀ ਹੈ ਨਾ ਸਰੋਂ ਤੇ ਰਾਇਆ, ਉਹਦੇ ਨਾਲੋਂ ਇਹ ਬਹੁਤ ਲੇਟ ਤਿਆਰ ਹੁੰਦੀ ਆ। ਅੱਛਾ, ਠੀਕ ਹੈ ਜੀ। ਕਣਕ ਤੋਂ ਐਵੇਂ ਥੋੜੇ ਜਿਹੇ 15 ਦਿਨ ਕਹਿ ਲਓ ਕਿ ਪਹਿਲੇ ਤਿਆਰ ਹੁੰਦੀ ਆ। ਤੇ ਐਵਰੇਜ ਇਹਦੀ ਜਿਹੜੀ ਹੈ ਨਾ, ਅਗਰ ਪੂਰੀ ਇਹਦੀ ਸੇਵਾ ਕੀਤੀ ਜਾਵੇ ਸਹੀ ਜ਼ਿਮੀਂਦਾਰਾਂ ਨਾਲ, ਤੇ ਇਹ ਆਪਣਾ 40-45 ਮਣ ਜਿਹੜੀ ਹੈ ਨਾ ਫੀ ਏਕੜ ਦਿੰਦੀ ਆ। ਤੇ ਖਾਣ ਵਾਸਤੇ ਵੀ ਇਹੀ ਸਰੋਂ ਜਿਹੜੀ ਆ ਨਾ ਜੀ, ਸਭ ਤੋਂ ਇਹਦਾ ਅਗਰ ਤੁਸੀਂ ਬਗੈਰ ਪ੍ਰੋਸੈਸ ਆਇਲ ਖਾਣਾ ਤੇ ਇਹ ਸਭ ਤੋਂ ਚੰਗਾ ਹੈਗਾ। ਅੱਛਾ, ਆ ਦੇਖੋ ਨਾ ਮੁੱਢ ਬੜਾ ਮੋਟਾ ਜੀ ਇਹਦਾ, ਬਹੁਤ ਇਹਦਾ ਹੈਗਾ ਜੀ ਮਸ਼ਹੂਰ ਆ ਕਿ ਅਗਰ ਤੁਸੀਂ ਇੱਕ ਮਾੜਾ ਬੰਦਾ ਜਿਹੜਾ ਇਹਦਾ ਇੱਕ ਪੌਦਾ ਪੂਰਾ ਅਗਰ ਜੋਬਨ ਤੇ ਹੋਵੇ ਤੇ ਚੁੱਕ ਨਹੀਂ ਸਕਦਾ। ਅੱਛਾ, ਜਦੋਂ ਵੱਡਾ ਹੋ ਜਾਂਦਾ, ਜਦੋਂ ਵੱਡਾ ਹੋ ਜਾਂਦਾ ਜੀ। ਬਹੁਤ ਇਹਨਾਂ ਐਵਰੇਜ ਤਾਂ ਹੀ ਹੁੰਦੀ ਹੈ ਇਹਦਾ। ਤੇ ਇਹ ਇੱਕ ICI ਦਾ ਵੀ ਆ ਹਾਈਓਲਾ, ਉਹਦੇ ਮੁਕਾਬਲੇ 'ਚ ਇਹਨਾਂ ਨੇ ਨਾ 12 ਇੰਪੋਰਟ ਕੀਤਾ ਸੀ, ਤੇ ਇਹ 021 ਆ। ਇਹ ਜੀ ਚੌਧਰੀ ਰਫਾਕਤ ਸੰਗਾ ਸਾਹਿਬ ਜੀ, ਮੇਰੇ ਮਾਮਾ ਜੀ, ਤੇ ਇਹ ਲਾਉਂਦੇ ਰਹਿੰਦੇ, ਇਹਨਾਂ ਨੂੰ ਬਰੀਕੀ 'ਚ ਪਤਾ ਹੈ। ਕਿੰਨਾ ਵੀ ਪੈਂਦਾ ਜੀ ਕਿੱਲੇ 'ਚ? ਇਹ ਕਿੱਲੇ 'ਚ 2 ਕਿਲੋ ਪੈਂਦਾ ਜੀ, ਤੇ ਲੇਕਿਨ 2 ਕਿਲੋ ਬੀਜ ਜਿਹੜਾ ਨਾ ਟੂ ਮੱਚ ਹੁੰਦਾ, ਇਹ 'ਚ ਬਹੁਤ ਜ਼ਿਆਦਾ ਹੁੰਦਾ। ਤੇ ਇਹਨੂੰ ਬਾਅਦ ਦੇ ਵਿੱਚ ਬੰਦਾ ਆਪਣੇ ਡੰਗਰਾਂ ਨੂੰ ਪੱਠੇ ਪੁੱਠੇ ਵੀ ਪਾ ਸਕਦਾ ਜਿੰਨੇ ਮਰਜ਼ੀ, ਜਿੰਨੀ ਇਹਦਾ ਅਸਲ ਕੰਪਨੀ ਤੇ ਕਲੇਮ ਕਹਿੰਦੀ ਹੈ ਜੀ ਤੁਹਾਡਾ ਕਮ ਸੇ ਕਮ ਇਹ ਨਾ 1 ਫੁੱਟ ਤੇ ਇੱਕ ਪੌਦਾ ਹੋਣਾ ਚਾਹੀਦਾ ਇਹਦਾ। ਅੱਛਾ, ਤੇ 1 ਫੁੱਟ ਤੋਂ ਵੀ ਅਗਰ ਤੁਸੀਂ ਜ਼ਿਆਦਾ ਕਰ ਲੋਗੇ ਤੇ ਉਹ ਵੀ ਜਗ੍ਹਾ ਇਹਦੇ ਵਾਸਤੇ ਥੋੜੀ ਆ। ਬਹੁਤ ਬੜਾ ਫੈਲਦਾ ਇਹਦਾ ਜਿਹੜਾ ਨਾ ਸਾਈਜ਼ ਹੈਗਾ ਪੌਦੇ ਦਾ। ਇਹੀ ਮੈਂ ਗੱਲ ਕਰਨ ਲੱਗਾ ਸੀਗਾ ਵੀ ਇਹ ਜਿਹੜੇ ਜ਼ਿਮੀਂਦਾਰ ਇੱਥੇ ਵੀ ਉਹ ਪੱਤੇ ਚੂੰਡ ਕੇ ਤਾਂ ਟਰਾਲੀ ਪੱਤਿਆਂ ਦੀ ਇਹਦੇ 'ਚ 10 ਮਰਲਿਆਂ 'ਚ ਨਿਕਲ ਇਹ ਤਾਂ ਜੀ ਤੁਸੀਂ ਜਿੰਨੀ ਮਰਜ਼ੀ ਪਾਈ ਜਾਓ ਆਪਣੇ ਡੰਗਰਾਂ ਨੂੰ, ਬੀਜ ਕੇ ਨਾ ਨਾਲੇ ਉਹਨੂੰ ਐਂਡ ਤੇ ਆ ਕੇ ਪਕਾ ਕੇ ਖਾਓ, ਤੇ ਨਾਲੇ ਆਪਣੇ ਡੰਗਰਾਂ ਨੂੰ ਸਾਰਾ ਸਾਲ ਜਿਹੜਾ ਪਾਓ ਪੱਠੇ ਇਹਦੇ। ਤੇ ਹੁਣ ਜਿਵੇਂ ਬਹੁਤ ਅੱਛਾ ਬੀਜ ਆ ਸੰਘਣੀ ਹੋਈ ਆ, ਹਾਂਜੀ, ਤੇ ਇਹ ਫਿਰ ਐਵਰੇਜ ਘਟਾਊਗੀ? ਐਵਰੇਜ ਸੰਘਣੀ ਜ਼ਾਹਰ ਆ ਜੀ ਘਟੇਗੀ, ਉਹਨਾਂ ਜ਼ਿਆਦਾ ਬੂਟੇ ਨੂੰ ਮਿਲਦਾ ਨਹੀਂ। ਲੇਕਿਨ ਇਹਨਾਂ ਨੇ ਵੀ ਕੋਸ਼ਿਸ਼ ਤੇ ਕੀਤੀ ਹੋਈ ਆ ਕਿ ਇਹਨੂੰ ਨਾ ਹੈ ਆਪਣਾ ਵਿੱਚੋਂ ਬਹੁਤ ਛਿਦਰਾਈ ਕੀਤੀ ਹੈ ਇਹਦੇ 'ਚ, ਹਜੇ ਉਹਨਾਂ ਨੇ ਬਹੁਤ ਜ਼ਿਆਦਾ ਛਿਦਰਾਈ ਕੀਤੀ ਹੋਈ ਆ। ਅੱਛਾ, ਤੇ ਲਿਹਾਜ਼ਾ ਫਿਰ ਵੀ ਇਹ ਸੰਘਣੀ ਆ। ਔਰ ਮੇਰਾ ਖਿਆਲ ਹੈ ਲੱਗੀ ਜਿਹੜੀ ਹੈ ਨਾ ਇਹ ਵੱਟਾਂ ਦੇ ਲੱਗੀ ਹੋਈ ਆ ਜੀ। ਦੋਏ ਪਾਸੇ ਪਲੰਟਰ ਵਾਲੀ ਖੇਲ ਕੱਢ ਕੇ ਉਹਦੇ ਉੱਤੇ ਲਾਇਆ ਹੈ ਇਹਨਾਂ ਨੇ, ਚੋਕਾ ਲਾਇਆ ਹੈ। ਚੋਕਾ ਲਾਉਣ ਲੱਗਿਆ ਇਹਨਾਂ ਨੇ, ਫਿਰ ਉਹ ਜਿਹੜੀ ਹੈ ਨਾ ਪੂਰੀ ਛਿਦਰਾਈ ਨਹੀਂ ਹੋਈ ਇਹਨਾਂ ਕੋਲ ਨਾ। ਤੇ ਲਿਆਦਾ ਫਿਰ ਵੀ ਮਾਸ਼ਾਅੱਲਾ ਜੀ ਬਹੁਤ ਅੱਛੀ ਫਸਲ ਆ, ਔਰ ਇਹ ਬਹੁਤ ਠੀਕ ਆ। ਜ਼ਿਮੀਂਦਾਰਾਂ ਨੂੰ ਜਿਹੜੇ ਆ ਨਾ ਪਿਛਲਾ ਉਹ ਜਿਹੜਾ ਲਾਉਣੀ ਚਾਹੀਦੀ ਆ ਇਹ, ਕਿਉਂਕਿ ਡੰਗਰਾਂ ਦਾ ਵੀ ਸਰਦਾ, ਤੇ ਨਾਲ ਫਿਰ ਇਹਦਾ ਆਇਲ ਜਿਹੜਾ ਨਾ ਦੇਸੀ ਜੇਕਰ ਤੁਸੀਂ ਖਾਣਾ ਤੇ ਸਭ ਤੋਂ ਬਿਹਤਰ ਹੈਗਾ। ਇਹ ਕਿਸ ਰੰਗ ਦੀ ਹੁੰਦੀ? ਇਹ ਬਲੈਕ ਰੰਗ ਦੀ ਹੈ ਜੀ, ਬਿਲਕੁਲ ਪਿਓਰ ਬਲੈਕ ਰੰਗ ਦੀ ਆ। ਦੂਸਰੀ ਸਰੋਂ ਨਾਲੋਂ ਥੋੜੀ ਜਿਹੀ ਮੁਖਤਲਿਫ ਰੰਗ ਹੈ ਇਹਦਾ। 2 ਕਿਲੋ ਪਾ ਕੇ 2 ਕਿਲੋ ਤਾਂ ਬਹੁਤ ਆ ਜੀ ਬੀਏ ਦਾ। ਵੈਸੇ ਅਗਰ ਤੇ ਤੁਸੀਂ ਚੋਕੇ ਨਾਲ ਲਾਣੀ ਆ ਤੇ ਫਿਰ ਥੋੜਾ ਲੱਗੂ। ਪਾਈਆ ਵੀ ਇਹਦਾ ਇੱਕ ਪਾ ਜਿਹੜਾ ਨਾ ਬਹੁਤ ਹੁੰਦਾ ਪਾਈਆ ਵੀ। ਆਹੋ, ਜਿਵੇਂ ਹੁੰਦਾ ਨਾ ਕਿਵੇਂ ਫਸੇ ਪਏ ਆ ਵਿੱਚ ਬੂਟੇ ਨਾ, ਪੱਤਿਆਂ 'ਚ ਪੱਤੇ ਫਸੇ ਪਏ ਹਰ ਇੱਕ ਚੂਰ। ਮੈਂ ਤਾਂ ਅੱਗੇ ਉਤਰਿਆ, ਮੈਂ ਵੇਖਿਆ, ਮੈਂ ਕਿਹਾ ਯਾਰ ਆਹ ਫਸਲ ਕਿਹੜੀ ਆ? ਹਾਂਜੀ ਹਾਂਜੀ, ਹੈ ਸਰੋਂ ਆ, ਤੇ ਫਿਰ ਬਣਿਆ ਕੀ ਪਿਆ ਇਹਦਾ? ਇਹ ਮੈਂ 3 ਸਾਲ ਪਹਿਲੇ ਬੀਜੀ ਸੀ ਜੀ। ਅੱਛਾ, ਤੇ ਹਾਂਜੀ। ਕਿੰਨੀ ਐਵਰੇਜ ਲਈ ਇਹਦੀ? ਤੇ ਮੇਰੀ ਐਵਰੇਜ ਆ ਗਈ ਸੀ ਕੋਈ 38 ਕੁ ਮਣ ਦੇ ਰਾਉਂਡ ਅਬਾਊਟ। ਅੱਛਾ, ਤੇ ਉਹ ਸਾਦਕ ਉਹਨਾਂ ਨੇ ਬੀਜੀ ਸੀ, ਉਹਨਾਂ ਨੇ 45 ਮਣ ਕੱਢੀ ਹੈ। ਮਾਸ਼ਾਅੱਲਾ, ਬੜੀ ਐਵਰੇਜ ਆ ਜੀ। ਤੇ ਪਰ ਆ ਜਿਹੜੀ ਗੱਲ ਮੈਨੂੰ ਨਾ ਬਹੁਤੀ ਪਸੰਦ ਆਈ ਆ ਵੀ ਫਸਲ ਦੀ ਫਸਲ ਆ, ਪਕਾਓ ਆਪਣੀ, ਪਕਾਓ। ਹਾਂਜੀ, ਤੇ ਪੱਠੇ ਬਹੁਤ ਇਹਦੇ 'ਚ, ਪੱਠੇ ਬਹੁਤ ਵਧੀਆ। ਔਰ ਫਿਰ ਇਹ ਬੜੀ ਮਿੱਠੀ ਆ ਜੀ। ਸਾਗ ਵੀ ਇਹਦਾ ਬਹੁਤ ਸੋਹਣਾ ਬਣਦਾ। ਗੰਦਲ ਜਿਹੜੀ ਆ ਨਾ ਬੜੀ ਉਹ ਹੈਗੀ ਆ, ਬਿਲਕੁਲ ਦੇਖੋ ਕਿਦਾਂ ਟੁੱਟਦੀ ਆ ਗੰਦਲ ਆ ਜਿਹੜੀਆਂ। ਸਾਗ ਜਿਹੜਾ ਨਾ ਆ ਸਮਾਨ ਸਾਹਿਬ ਦਿਖਾਇਓ ਗੰਦਲ ਜਿਹੜੀ ਹੁਣ। ਗੰਦਲ ਦੇਖੋ ਜੀ, ਗੰਦਲ ਤੁਸੀਂ ਕਿੰਨੀ ਮੋਟੀ ਆ ਤੇ ਹੈਗੀ ਵੀ ਮਿੱਠੀ ਆ। ਕਹਿ ਗੰਦਲ ਆ। ਹਾਂਜੀ, ਮੈਨੂੰ ਤਾਂ ਪੱਤੇ ਦੇਖ ਕੇ ਮੂੰਹ 'ਚ ਪਾਣੀ ਆ ਗਿਆ ਵੀ ਇਹ ਤਾਂ ਇੰਨੀ ਕੁ ਥਾਂ 'ਚੋਂ ਮੈਂ ਰੇਹੜੀ ਪੱਠਿਆਂ ਦੀ ਬਣਾ ਲਵਾਂ। ਪੱਤੇ ਤੋੜਨੇ, ਪੱਤੇ ਖਰਾਬ ਜਾਣੇ ਆ ਨਾ। ਹਾਂਜੀ ਹਾਂਜੀ, ਚੋਈ ਸਾਹਿਬ ਇਹਨੂੰ ਖਾ ਕੇ ਦੇਖੋ ਤੁਸੀਂ, ਮਿੱਠੀ ਕਿੰਨੀ ਆ। ਉਹ 'ਚ ਹੈ ਹੀ ਨਹੀਂ ਕਿਸੇ ਜ਼ਾਇਕੇ ਵਾਲੀ ਗੱਲ। ਇਹਦਾ ਜੇ ਤੇਲ ਕਢਾ ਕੇ ਖਾਓ, ਡੰਗਰਾਂ ਨੂੰ ਦਿਓ ਜੇ ਮਰਜ਼ੀ। ਡੰਗਰਾਂ ਨੂੰ ਵੀ ਪਿਲਾਓ ਤੇ ਆਪ ਵੀ ਖਾਓ। ਸਭ ਤੋਂ ਚੰਗਾ ਤੇਲ ਜਿਹੜਾ ਨਾ ਜੀ ਇਹਦਾ ਹੀ ਹੈ ਖਾਣ ਵਾਸਤੇ।
ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਜਿਹੜਾ ਉਹ ਐਸਿਡ ਹੁੰਦਾ ਇੱਕ ਜਿਹੜਾ ਨੁਕਸਾਨ ਹੁੰਦਾ ਦਿਲ ਦੇ ਪੱਠਿਆਂ ਨੂੰ ਦਿੰਦਾ, ਉਹ ਕੱਢ ਕੇ ਇਹਨਾਂ ਨੇ ਤਿਆਰ ਕੀਤਾ ਬੀ ਸਪੈਸ਼ਲ। ਅੱਛਾ ਅੱਛਾ। ਹਾਂਜੀ ਹਾਂਜੀ, ਖਾਣ ਵਾਸਤੇ ਸਭ ਤੋਂ ਚੰਗੀ ਹੈ ਜੀ ਇਹ। ਇਹ 'ਚ ਕੋਈ ਕੜਤਨ ਸ਼ਰਤ ਨਹੀਂ ਹੈਗੀ। ਇਹ ਸਾਨੂੰ ਅਗਲੇ ਸਾਲ ਜੀ ਇਹਦਾ ਬੀਜ ਚਾਹੀਦਾ ਇਨਸ਼ਾਅੱਲਾ ਜੀ, ਤੁਹਾਨੂੰ ਬੀਜ ਦੇਵਾਂਗੇ। ਹੁਣ ਵੀ ਸ਼ਾਇਦ ਪਿਆ ਹੋਵੇ ਘਰ, ਲੈ ਲਓ। ਚਲੋ ਠੀਕ ਹੈ ਜੀ, ਜਿਉਂਦੇ ਵਾਸਤੇ ਰਹੋ ਜੀ। ਹਾਂਜੀ ਇਹ ਨਵੀਂ ਸ਼ਾਇਦ ਦੇਖੀ ਸੀ, ਮੈਂ ਕਿਹਾ ਤੁਹਾਡੇ ਤੱਕ ਪਹੁੰਚਾ ਦਈਏ। ਹਾਂਜੀ। ਬੜੀ ਮਿਹਰਬਾਨੀ, ਦੱਬ ਲਓ ਬਟਨ।